लो डॉक्टर साहब ਅਸੀਂ 346 ਸਟੈਂਜ਼ਾ ਸ਼ੁਰੂ ਕਰਨਾ ਅੱਜ। ਨੈਣਾ ਹੀਰ ਦੀਆਂ ਵੇਖ ਕੇ ਆਹ ਭਰਦਾ, ਵਾਂਗ ਆਸ਼ਕਾਂ ਅੱਖੀਆਂ ਮੀਟਦਾ ਏ। Do a mouth here? Yeah. Can you close the door? I am waiting. Okay. Yeah. हाँ जी ਜੀ ਡਾਕਟਰ ਸਾਹਿਬ 346 ਡਾਕਟਰ ਸਾਹਿਬ। नैना हीर दियां वेख के आ भरदा, वांग आशकां अखियां मीटदा ही। यानी मतलब ये साथी कह रही है रांझे के बारे च कि हीर दियां अखियां देख के ते आहां भरदा है ते आशकां वांगू अखियां मीटदा है। जिवें खसम पतड़ा रन भंडे, कीती गल नूं प्या घसीटदा ही। ਇਹ ਉਸ ਤਰ੍ਹਾਂ ਦਾ ਕਿਸਮ ਹੈ ਜਿਹੜਾ ਆਪਣੀ ਬੀਵੀ ਐਸਾ ਕੁਪੱਤਾ ਲੜਾਕੂ ਜਿਹੜਾ ਗੱਲ ਦੇ ਉੱਤੇ ਲੜਦਾ ਹੋਵੇ ਉਹ ਕੁਪੱਤਾ ਹੁੰਦਾ ਹੈ। ਜਿਵੇਂ ਖਸਮ ਕੁਪੱਤੜਾ ਰਨ ਭੰਡਣ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਬਦਨਾਮ ਕਰਨਾ। ਜਿਵੇਂ ਕੁਪੱਤਾ ਖਸਮ ਆਪਣੀ ਬੀਵੀ ਨੂੰ ਬਦਨਾਮ ਕਰਦਾ ਹੈ, ਉਸੇ ਤਰ੍ਹਾਂ ਇਹ ਵੀ ਕੀਤੀ ਗੱਲ ਨੂੰ ਪਿਆ ਘਸੀਟਦਾ ਹੈ ਕਿ ਇੱਕ ਗੱਲ ਹੋ ਗਈ, ਉਹ ਮੁੱਕ ਗਈ, ਪਰ ਇਹ ਉਹਨੂੰ ਘਸੀਟੀ ਜਾਂਦਾ ਹੈ, ਲਮਕਾਈ ਜਾਂਦਾ ਹੈ। ਉਹ ਤੇ ਠੀਕ ਕਹਿ ਰਹੀ ਹੈ, ਲਮਕਾਈ ਜਾਂਦਾ, ਕਿਉਂਕਿ ਉਹਨੇ ਉੱਥੇ ਰਹਿਣਾ। ਅਗਰ ਉਹ ਘਸੀਟੇ ਨਾ ਤੇ ਫਿਰ ਉਹਨੂੰ ਉੱਥੇ ਬਹਿ ਕਿਵੇਂ ਹੋ। ਅੱਛਾ, ਰੰਨਾ ਗੁੰਡੀਆਂ ਵਾਂ ਫਰਫੇਜ ਕਰਦਾ, ਯਾਨੀ ਬਦਮਾਸ਼ ਔਰਤਾਂ ਦੀ ਤਰ੍ਹਾਂ ਇਹ ਫਰੇਬ ਕਰਦਾ ਹੈ। ਤੇ ਤੋੜਨ ਹਾਰੜਾ ਲੱਗੜੀ ਪ੍ਰੀਤ ਦਾ ਹੈ। ਇਹ ਉਹਨਾਂ ਵਿੱਚ ਹੈ ਜਿਹੜੇ ਕਿ ਆਸ਼ਕੀ ਕਰਦੇ ਨੇ ਤੇ ਫਿਰ ਉਹਨੂੰ ਤੋੜ ਦਿੰਦੇ ਨੇ। ਤੋੜਨ ਹਾਰੜਾ, ਤੋੜਨ ਵਾਲਾ, ਲੱਗੜੀ ਪ੍ਰੀਤ ਦਾ ਹੀ। ਘੱਤ ਘੱਗਰੀ ਬਹੇ ਇਹ ਵੱਡਾ ਠੇਠਰ। ਇਹ ਜਿਵੇਂ ਥੀਏਟਰ ਦੇ ਵਿੱਚ ਘੱਗਰੀ ਪਾ ਕੇ ਤੇ ਐਕਟਰ ਬਹਿੰਦੇ ਨੇ, ਉਵੇਂ ਹੀ ਬਹਿ ਗਿਆ। ਇਹ ਉਸਤਾਦ ਜਿਹੜਾ ਕਿਸੇ ਮੁਸੀਬਤ ਦਾ ਹੀ, ਇਹ ਤਾਂ ਸਾਫ਼ ਹੀ ਇਹ ਕਿਸੇ ਮੁਸੀਬਤ ਦਾ ਉਸਤਾਦ ਹੈ। ਚੁੰਡੀ ਵੱਖੀਆਂ ਦੇ ਵਿੱਚ ਵੱਢ ਲੈਂਦਾ, ਪਿੱਛੋਂ ਆਪਣੀ ਵਾਰ ਮੁੜ ਚੀਕਦਾ ਹੀ। ਇਹ ਚੁੱਪ ਕਰਕੇ ਚੁੰਡੀ ਵੱਢਦਾ ਦੂਜਿਆਂ ਦੀ ਵੱਖੀ 'ਚ। ਵੱਖੀ 'ਚ ਪਤਾ ਹੀ ਹੈ ਨਾ ਤੁਹਾਨੂੰ ਕੀ ਹੁੰਦੀ ਹੈ? ਹਾਂਜੀ ਜੀ ਡਾਕਟਰ ਸਾਹਿਬ, ਰਿਬ ਸਾਈਡ। ਇਹ ਜਦੋਂ ਪੁੱਛਣਾ ਨਾ ਕਿ ਤੁਹਾਨੂੰ ਪਤਾ ਹੈ ਜੀ ਡਾਕਟਰ ਸਾਹਿਬ, ਤੇ ਉਹ ਤੁਸੀਂ ਨਾ ਦੱਸਿਆ ਕਰੋ ਮੈਨੂੰ ਪਤਾ ਹੈ, ਤੁਹਾਨੂੰ ਪਤਾ ਹੈ। ਇਹ ਆਪਣਾ ਖਾਸ ਤੌਰ ਤੇ ਮੀਡੀਆ ਵਗੈਰਾ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਨੂੰ ਪਤਾ ਹੈ ਕਿ ਨਹੀਂ ਪਤਾ। ਨਹੀਂ ਪਤਾ। Said ji just said rib. That means rib. ਹੈ Rib. Side rib. Yeah. ਸਾਈਡ। Okay, the side. Okay. ਚੁੰਡੀ ਦਾ ਪਤਾ ਕੀ ਹੁੰਦਾ? Chundi. It sounds familiar, but I don't know. pinches. Oh, okay. ਮਤਲਬ ਇਹ ਦੂਜਿਆਂ ਦੀਆਂ ਸਾਈਡ ਤੇ ਚੁੱਪ ਕਰਕੇ ਤੇ ਪਿੰਚ ਕਰਦਾ ਹੈ। Okay. ਵੱਢ ਲੈਂਦਾ, ਪਿੱਛੋਂ ਆਪਣੀ ਵਾਰ ਮੁੜ ਚੀਕਦਾ ਹੀ। ਤੇ ਜਦੋਂ ਇਹਨੂੰ ਫਿਰ ਵੱਢੀ ਜਾਏ ਤੇ ਫਿਰ ਰੌਲਾ ਪਾਉਂਦਾ ਹੈ। ਥੀਏਟਰ ਕੀ ਹੁੰਦਾ ਹੈ ਸਰ? ਥੀਏਟਰ ਦਾ ਉਹ ਤੇ ਅੰਗਰੇਜ਼ੀ ਦਾ ਲਫ਼ਜ਼ ਹੈ ਨਾ। ਆਹੋ, ਇਹ ਲੱਗਦਾ ਹੈ ਕਿ ਇਹ ਲਫ਼ਜ਼ ਆ ਚੁੱਕੇ ਅਸੀਂ ਉਸ ਵੇਲੇ ਤੱਕ। ਡਾਕਟਰ ਸਾਹਿਬ ਵੈਰੀ ਇੰਟਰਸਟਿੰਗ, ਵੈਸੇ ਵੈਰੀ ਇੰਟਰਸਟਿੰਗ। ਸਾਡੇ ਇੱਥੇ ਲਿਖਿਆ ਹੋਇਆ ਗਵਾਰਾਂ 'ਚ, ਗਵਾਰ ਬੰਦਿਆਂ 'ਚ। ਮੈਨੂੰ ਥੀਏਟਰ ਨਹੀਂ ਹੋ ਸਕਦਾ ਸਰ, ਡੈਫੀਨਿਟਲੀ ਥੀਏਟਰ ਨਹੀਂ ਹੋ ਸਕਦਾ। ਹਾਂ, ਮੈਂ ਜਿਹੜਾ ਲਿਖਿਆ ਹੈ ਨਾ ਆਪਣੀ ਚ ਲਾਲਚੀ ਢੀਠ। ਹਾਂ, ਬਸ ਉਹੀ ਇਹਦਾ ਨਾਂ ਕੀ ਹੈ? ਸਾਡੇ ਇੱਥੇ ਲਿਖਿਆ ਗਵਾਰ। ਹਾਂ, ਢੀਠਾਂ 'ਚ ਬਹਿ ਕੇ ਢੀਠ। ਹਾਂ, ਅੱਛਾ। ਇੱਕ ਹੋਰ ਗੱਲ ਹੈ, ਹੁਣ ਪਤਾ ਇੱਕ ਹੋਰ ਗੱਲ ਹੈ ਕਿ ਪਤਾ ਨਹੀਂ ਇਹਨਾਂ ਨੂੰ ਆਪਣੇ ਪਤਾ ਹੋਏ ਜਾਂ ਨਹੀਂ ਕਿ ਪੁਰਾਣੇ ਜ਼ਮਾਨੇ ਦੇ ਵਿੱਚ
ਮੁੰਡੇ ਤੇ ਕੁੜੀਆਂ ਦੇ ਜਿਹੜਾ ਆਪਸ ਚ ਰਿਲੇਸ਼ਨ ਹੁੰਦਾ ਸੀ ਨਾ, ਮੁੰਡਿਆਂ ਨੇ ਐਵੇਂ ਕੁੜੀ ਨੂੰ ਤੁਰੀ ਜਾਂਦੀ ਨੂੰ ਚੁੰਡੀ ਵੱਢ ਦੇਣੀ, ਫਲਾਨਾ ਖਿੱਚ ਲੈਣਾ, ਮਤਲਬ ਕਿ ਬਿਨਾਂ ਹੀ ਮਤਲਬ ਤੋਂ ਨਾ ਉਹਨਾਂ ਨੇ ਮਜ਼ਾਕ ਇਹੋ ਜਿਹੇ ਕਰਨੇ ਬੜੇ ਕਾਮਨ ਹੁੰਦੇ ਸੀ ਉਦੋਂ। ਉਹ ਹੁਣ ਕਿਹੜਾ ਘੱਟ ਕਰਦੇ ਨੇ। ਨਹੀਂ ਹੁਣ ਤਾਂ ਪਬਲਿਕਲੀ ਕਰਦੇ ਆ ਨਾ, ਮਤਲਬ ਉਦੋਂ ਤਾਂ ਮਤਲਬ ਰਸ਼ ਦੇ ਵਿੱਚ ਕਿਤੇ ਵੀ ये भी ਹੋਵੇ। छुप छुप के ਚੁੱਪ ਚੁੱਪ ਕੇ ਅੱਛਾ ਜੀ, ਅੱਗੇ ਇੱਕੇ ਖੈਰ ਹੱਥਾ ਨਹੀਂ ਇਹ ਰਾਵਲ। ਖੈਰ ਹੱਥਾ ਮਤਲਬ ਜਿਹੜਾ ਚੰਗੀ ਕੋਈ ਕੰਮ ਕਰਨ ਵਾਲਾ ਨਹੀਂ ਹੈ, ਇਹ ਕੋਈ ਇਹਦੇ ਹੱਥੋਂ ਕੋਈ ਚੰਗਾ ਕੰਮ, ਖੈਰ ਦਾ ਕੰਮ ਨਹੀਂ ਹੋ ਸਕਦਾ ਇਸ ਰਾਵਲ ਦੇ ਹੱਥੋਂ। ਇੱਕ ਚੇਲੜਾ ਕਿਸੇ ਪਲੀਤ ਦਾ ਹੀ, ਜਾਂ ਇਹ ਕਿਸੇ ਬਹੁਤ ਹੀ ਗੰਦੇ ਆਦਮੀ ਦਾ ਚੇਲਾ ਹੈ। ਨਾ ਇਹ ਜਿੰਨ ਨਾ ਭੂਤ ਨਾ ਰਿਛ ਬਾਂਦਰ, ਨਾ ਇਹ ਚੇਲੜਾ ਕਿਸੇ ਅਤੀਤ ਦਾ ਹੀ। ਨਾ ਇਹ ਜਿੰਨਾ ਨਾ ਭੂਤ ਨਾ ਰਿਛ ਨਾ ਬਾਂਦਰ ਹੈ, ਤੇ ਇਹ ਕਿਸੇ ਅਤੀਤ ਦਾ ਮਤਲਬ ਹੈ ਜੋਗੀ, ਕਿਸੇ ਜੋਗੀ ਦਾ ਚੇਲਾ ਵੀ ਨਹੀਂ ਹੈ। ਵਾਰਿਸ ਸ਼ਾਹ ਪ੍ਰੇਮ ਦੀ ਜ਼ੈਲ ਨਿਆਰੀ, ਨਿਆਰਾ ਅੰਤਰਾ ਇਸ਼ਕ ਦੇ ਗੀਤ ਦਾ ਹੀ। ਵਾਰਿਸ ਸ਼ਾਹ ਪ੍ਰੇਮ ਦੀ ਜ਼ੀਲ ਨਿਆਰੀ, ਜ਼ੀਲ ਜਿਹੜੀ ਹੁੰਦੀ ਹੈ ਇੱਕ ਤਾਰਾ, ਉਹ ਬੜਾ ਮਤਲਬ ਯੂਨੀਕ ਹੈ। ਨਿਆਰੀ ਦਾ ਮਤਲਬ ਯੂਨੀਕ। ਨਿਆਰਾ ਅੰਤਰਾ ਇਸ਼ਕ ਦੇ ਗੀਤ ਦਾ ਹੀ, ਤੇ ਇਸ਼ਕ ਦੇ ਜਿਹੜਾ ਗੀਤ ਹੈ ਉਹਦਾ ਅੰਤਰਾ ਜਿਹੜਾ ਹੈ ਉਹ ਵੀ ਬੜਾ ਯੂਨੀਕ ਹੈ ਹੁੰਦਾ ਹੈ। ਅੰਤਰਾ ਤੁਹਾਨੂੰ ਪਤਾ ਹੈ ਕਿ ਅੰਤਰਾ ਕਿਹਨੂੰ ਕਹਿੰਦੇ ਨੇ? ਸੈਕੰਡ ਵਰਸ ਜਿਹੜੀ ਹੁੰਦੀ ਹੈ, ਇੱਕ ਤੇ ਹੁੰਦਾ ਹੈ ਨਾ ਮੁਖੜਾ ਜਿਹੜਾ ਕਿ ਬਾਰ-ਬਾਰ ਰਿਪੀਟ ਹੁੰਦਾ, ਤੇ ਇਹ ਜਿਹੜਾ ਸੈਕੰਡ ਵਰਸ ਹੁੰਦੀ ਹੈ। ਜਿਹੜਾ ਪਹਿਲੇ ਆਉਂਦਾ ਉਹਨੂੰ ਕਹਿੰਦੇ ਨੇ ਸਟੈਂਜ਼ਾ। ਸਥਾਈ ਜਾਂ ਮੁਖੜਾ, ਹਾਂਜੀ ਸਥਾਈ। ਨਹੀਂ, ਅਸਥਾਈ। ਨਹੀਂ ਮੈਂ ਆਖਿਆ ਇਹ ਸੈਕੰਡ ਸਟੈਂਜ਼ਾ ਆਇਆ ਨਾ, ਸੈਕੰਡ ਵਰਸ ਨਹੀਂ, ਸੈਕੰਡ ਸਟੈਂਜ਼ਾ। ਦੁਆ ਬੰਦ, ਦੂਈ ਮਿਸਰਾ ਨਹੀਂ, ਦੁਆ ਬੰਦ। ਨਹੀਂ, ਜਿਹੜਾ ਮਿਸਰਾ ਹਰ ਬੰਦ ਤੋਂ ਬਾਅਦ ਰਿਪੀਟ ਹੁੰਦਾ ਹੈ ਨਾ, ਉਹਨੂੰ ਕਹਿੰਦੇ ਨੇ ਅਸਥਾਈ ਜੀ। ਤੇ ਜਿਹੜੇ ਬਾਅਦ ਦੇ ਵਿੱਚ ਆਉਂਦੇ ਨੇ ਉਹ ਅੰਤਰੇ ਨੇ। ਮਸਲਨ ਸ਼ਾਹ ਹੁਸੈਨ ਜੇਕਰ ਕਾਫੀ ਹੈ, ਮੀਆਂ ਗੱਲ ਸੁਣੀ ਨਾ ਜਾਂਦੀ ਸੱਚੀ, ਠੀਕ, ਇਹ ਹੋ ਗਈ ਅਸਥਾਈ। ਹੁਣ ਕਾਫੀ ਦੇ ਜਿਹੜੇ ਬਾਕੀ ਸ਼ੇਰ ਨੇ, ਸੱਚੀ ਗੱਲ ਸੁਣੀ ਨਾ ਜਾਂਦੀ ਕੱਚੀ ਹੱਡਾਂ ਵਿੱਚ ਰਚੀ, ਉਹ ਅੰਤਰੇ ਨੇ ਸਾਰੇ। ਤੇ ਇਹ ਜਿਹੜੀ ਜਦੋਂ ਮਿਊਜ਼ੀਕਲ ਕੰਪੋਜੀਸ਼ਨ ਬਣਦੀ ਹੈ ਤੇ ਉਦੋਂ ਅਸਥਾਈ ਦੀ ਕੰਪੋਜੀਸ਼ਨ ਤੇ ਅੰਤਰੇ ਦੀ ਕੰਪੋਜੀਸ਼ਨ ਵੱਖਰੀ ਵੱਖਰੀ ਹੁੰਦੀ ਹੈ। ਸਰ ਜੀ ਸਥਾਈ ਤੇ ਮੁਖੜਾ ਇੱਕੋ ਚੀਜ਼ ਨਹੀਂ? ਇੱਕ ਹੀ ਚੀਜ਼ ਹੈ ਇਹ ਅਸਥਾਈ ਤੇ ਅੰਤਰਾ ਜਿਹੜਾ ਹੈ ਮਰਾਸੀਆਂ ਦੇ ਲਫ਼ਜ਼ ਨੇ ਨਾ, ਤੇ ਉਹਨਾਂ ਨੂੰ ਵੀ ਤੁਸੀਂ ਸਾਹਮਣੇ ਰੱਖਿਆ ਕਰੋ। ਅੱਛਾ ਜੀ, ਅਗਲਾ ਬੰਦ। ਕੀ ਤੁਸੀਂ ਦੱਸ ਰਹੇ ਸੀ ਕਿ ਪ੍ਰੇਮ ਦੀ ਜ਼ੀਲ ਨਿਆਰੀ, ਜ਼ੀਲ ਦਾ ਮਤਲਬ ਕਿ ਰਸਮ? ਜ਼ੀਲ ਜਿਹੜਾ ਨਾ ਉਹ ਇੱਕ ਤਾਰੇ ਦਾ ਸਾਜ਼ ਹੁੰਦਾ ਹੈ। ਅੱਛਾ, ਇਹ ਡਾਕਟਰ ਸਾਹਿਬ ਇੰਟਰਸਟਿੰਗ ਹੈ। ਇੱਥੇ ਬੜੀ ਕਨਫਿਊਜ਼ਨ ਹੈ ਇਸ ਸਾਊਂਡ ਵਿੱਚ। ਇਜ਼ ਇਟ ਜ਼ੀਲ, ਜ਼ੈਲ ਔਰ ਜ਼ੇਲ? ਯਾਰ ਇਹਨੂੰ ਕੋਈ ਵੀ ਪੜ੍ਹ ਲਓ, ਬਹਰਹਾਲ ਗੱਲ ਉਹੀ ਹੈ। ਜ਼ੀਲ ਇੱਥੋਂ ਦੇਖੋ ਨਾ, ਮੈਂ ਲਿਖਿਆ ਤਾਰਾਂ ਵਾਲਾ ਮਿਊਜ਼ਿਕ ਦਾ ਇੱਕ ਸਾਜ਼ ਜਿਹੜਾ ਰਬਾਬ ਤਰ੍ਹਾਂ ਹੁੰਦਾ ਹੈ। ਅੱਛਾ ਜੀ, ਚਲੋ ਅੱਗੇ ਜੀ। ਇਹ ਮਿਸਲ ਮਸ਼ਹੂਰ ਹੈ ਜਗ ਸਾਰੇ, ਕਰਮ ਰੱਬ ਦੇ ਜੇੜ ਨਾ ਮਹਿਰ ਹੈ ਨੀ। ਇਹ ਐਗਜ਼ਾਮਪਲ, ਮਿਸਲ ਦਾ ਮਤਲਬ ਹੈ ਐਗਜ਼ਾਮਪਲ ਜਾਂ ਈਡੀਅਮ, ਮਸ਼ਹੂਰ ਹੈ ਕਿ ਰੱਬ ਜਿੰਨਾ ਮਿਹਰਬਾਨ ਹੈ, ਉਹਨਾਂ ਕਰਮ ਰੱਬ ਦੇ ਜੇੜ, ਯਾਨੀ ਰੱਬ ਦਾ ਕਰਮ ਜਿਹੜਾ ਹੈ, ਰੱਬ ਦੀ ਜਿਹੜੀ ਬਲੈਸਿੰਗ ਹੈ, ਉਹ ਤੋਂ ਵੱਡੀ ਮੁਹੱਬਤ ਦੀ ਕੋਈ ਮਿਸਾਲ ਨਹੀਂ ਹੁੰਦੀ।
ਹੁਨਰ ਝੂਠ ਕਮਾਨ ਲਾਹੌਰ ਜਈ। ਲਾਹੌਰ ਦੇ ਵਿੱਚ ਜਿਹੜਾ ਝੂਠ ਬੋਲਣ ਤੇ ਕਮਾਨ, ਤੀਰ ਕਮਾਨ ਵਾਲਾ ਕਮਾਨ ਬਣਾਉਣ ਦਾ ਜਿਹੜਾ ਹੁਨਰ ਹੈ ਉਹ ਹੋਰ ਕਿਤੇ ਨਹੀਂ ਹੈਗਾ। ਕਿਆ ਮਤਲਬ ਝੂਠ ਵੀ ਲਾਹੌਰੀਏ ਬਹੁਤ ਬੋਲਦੇ ਨੇ ਤੇ ਕਮਾਨ ਵੀ ਕਮਾਲ ਦੀ ਬਣਾਉਂਦੇ ਨੇ। ਅਤੇ ਕਾਮੜਾ ਜਿਹੜਾ ਸ਼ਹਿਰ ਹੈ ਨਹੀਂ, ਤੇ ਕਾਮੜਾ ਜਿਹੜਾ ਹਿੰਦੁਸਤਾਨ ਦੇ ਵਿੱਚ ਇੱਕ ਸ਼ਹਿਰ ਹੈ, ਉਹ ਕਾਮੜਾ ਪੂਰਬੀ ਬੰਗਾਲ ਦਾ ਇੱਕ ਜ਼ਿਲ੍ਹਾ ਜਿਹੜਾ ਜਾਦੂ ਲਈ ਮਸ਼ਹੂਰ ਹੈ। ਕਾਮਰੂਪ। ਹਾਂਜੀ, ਜਿਹੜਾ ਸ਼ਹਿਰ ਹੈ ਨਹੀਂ, ਸ਼ਹਿਰ ਦਾ ਮਤਲਬ ਜਾਦੂ। ਚੁਗਲੀ ਨਹੀਂ ਦੀਪਾਲਪੁਰ ਕੋਟ ਜਈ। ਦੀਪਾਲਪੁਰ ਜਿਹੜਾ ਹੈ ਉਹ ਮੰਡੂਮਰੀ, ਪੁਰਾਣੇ ਜ਼ਮਾਨੇ 'ਚ ਜਦੋਂ ਤੁਗਲਕਾਂ ਦਾ ਜ਼ਮਾਨਾ ਸੀ ਤੇ ਇੱਕ ਜ਼ਮਾਨੇ ਦੇ ਵਿੱਚ ਦੀਪਾਲਪੁਰ ਜਿਹੜਾ ਸੀ ਉਹ ਪੂਰੇ ਹਿੰਦੁਸਤਾਨ ਦਾ ਕੈਪੀਟਲ ਸੀਗਾ। ਫਿਰ ਜਦੋਂ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਜਦੋਂ ਅਸੀਂ ਗਰੋ ਕਰ ਰਹੇ ਸਾਂ ਤੇ ਉਹ ਦੀਪਾਲਪੁਰ ਛੋਟਾ ਜਿਹਾ ਸ਼ਹਿਰ ਸੀ ਜਿਹੜਾ ਕਿ ਡਿਸਟ੍ਰਿਕਟ ਮੰਡੂਮਰੀ ਦੀ ਤਹਿਸੀਲ ਸੀਗੀ। ਚੁਗਲੀ ਨਹੀਂ, ਲੇਕਿਨ ਇਹ ਜਦੋਂ ਵਾਰਿਸ ਸ਼ਾਹ ਲਿਖ ਰਿਹਾ 18ਵੀਂ ਸਦੀ 'ਚ, ਤੇ ਉਸ ਵੇਲੇ ਉਹ ਵਾਕਈ ਵੱਡਾ ਸ਼ਹਿਰ ਹੋਏਗਾ। ਚੁਗਲੀ ਨਹੀਂ ਦੀਪਾਲਪੁਰ ਕੋਟ ਜਈ। ਕੋਟ ਦਾ ਮਤਲਬ ਹੈ ਕਿਲਾ। ਕਿ ਜਿਸ ਤਰ੍ਹਾਂ ਦੀ ਚੁਗਲੀ ਦੀਪਾਲਪੁਰ ਦੇ ਕਿਲੇ 'ਚ ਹੁੰਦੀ ਹੈ ਨਾ, ਉਹਦਾ ਕੋਈ ਉਹੋ ਜਿਹੀ ਹੋਰ ਕਿਤੇ ਨਹੀਂ ਹੁੰਦੀ। ਨਮਰੂਦ ਦੀ ਥਾਂ ਬੇਮਹਿਰ ਹੈ ਨਹੀਂ। ਤੇ ਜਿਹੜਾ ਨਮਰੂਦ ਹੈ ਮਸ਼ਹੂਰ ਬਾਦਸ਼ਾਹ, ਉਹਦੇ ਜਿੱਡਾ ਜ਼ਾਲਮ ਕੋਈ ਨਹੀਂ ਹੈ। ਨਕਸ਼ਚੀਨ ਤੇ ਮੁਸ਼ਕ ਨਾ ਖਤਨ ਜਿਹਾ। ਨਕਸ਼ਚੀਨ ਯਾਨੀ ਜਿਹੜੀ ਪੇਂਟਿੰਗ ਹੈ ਚੀਨ ਵਰਗੀ, ਉਹ ਕਿਤੇ ਨਹੀਂ ਹੁੰਦੀ। ਤੇ ਮੁਸ਼ਕ ਨਾ ਖਤਨ ਜਿਹਾ। ਖਤਨ ਹੁੰਦਾ ਹੈ ਜਿਹੜਾ ਹਿਰਨ ਦੇ ਕੀ ਉਹ ਕਹਿੰਦੇ ਨੇ ਅੰਦਰ ਨਿਕਲਦਾ ਹੈ ਖੁਸ਼ਬੂ, ਉਹਦੇ ਪਤਾ ਨਹੀਂ ਕਿਹੜੇ ਹਿੱਸੇ 'ਚ ਹੁੰਦਾ ਹੈ ਖਤਨ। ਕਸਤੂਰੀ ਡਾਕਟਰ ਹੈ। ਕਸਤੂਰੀ ਜਿਹੜੀ ਨਿਕਲਦੇ ਨੇ ਉਸ ਦੀ ਮੇਰੇ ਖਿਆਲ ਬੈਲੀ ਬਟਨ ਦੇ ਵਿੱਚੋਂ ਕਹਿੰਦੇ ਕਸਤੂਰੀ। ਹਾਂ, ਬੈਲੀ ਬਟਨ ਦੇ ਵਿੱਚੋਂ ਨਿਕਲਦੀ ਆ ਖਤਨ ਜਿਹੜੀ ਹੈ। ਅੱਛਾ, ਖਤਨ ਤੁਰਕਸਤਾਨ ਦਾ ਇੱਕ ਮਸ਼ਹੂਰ ਸ਼ਹਿਰ ਵੀ ਹੈ ਜਿਹੜਾ ਕਿ ਕਸਤੂਰੀ ਲਈ ਮਸ਼ਹੂਰ ਹੈ। ਨਕਸ਼ਚੀਨ ਤੇ ਮੁਸ਼ਕ ਨਾ ਖਤਨ ਜਿਹਾ। ਯੂਸਫ ਜ਼ੇਬ ਨਾ ਕਿਸੇ ਦਾ ਚਿਹਰ ਹੈ ਨਹੀਂ। ਤੇ ਪੈਗੰਬਰ ਯੂਸਫ ਜਿਹੜਾ ਸੀ ਉਹਦੇ ਵਗੈਰਾ ਕਿਸੇ ਦਾ ਚਿਹਰਾ ਯਾਨੀ ਫੇਸ ਇੰਨਾ ਸੋਹਣਾ ਨਹੀਂ ਹੈਗਾ। ਵਾਹ। ਮੈਂ ਤਾਂ ਤੋੜ ਹਸ਼ਦਾਦ ਦੇ ਕੋੜ ਸੁੱਟਾਂ। ਹਸ਼ਦਾਤ 8 ਧਾਤਾਂ ਨਾਲ ਬਣਿਆ ਕਿਲੇ ਦੀਆਂ ਦੀਵਾਰਾਂ ਤੋੜਦਿਆਂ ਮੈਂ ਤੇ ਤੈਨੂੰ 10 ਖਾਂ ਆਕਾਸ਼ ਦੀ ਵਹਿਰ ਹੈ ਨਹੀਂ। ਤੂੰ ਦੱਸ ਕੇ ਤੈਨੂੰ ਕਾਹਦੀ ਆਪਣਾ ਵੇਰਨੇ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਆਕੜ ਜਾਣਾ। ਤੈਨੂੰ ਕਾਹਦੀ ਆਕੜ ਹੈਗੀ ਹੈ। ਇਹ ਅਗਲੇ ਜਿਹੜਾ ਲਾਈਨ ਹੈ ਨਾ, ਇਹ ਬਹੁਤ ਮਸ਼ਹੂਰ ਹੈ। ਦੁੱਖ ਵੀ ਤੇ ਦੁੱਖ ਨਹੀਂ ਹੁੰਦਾ ਵੇਹਰ। ਤੈਨੂੰ ਨਹੀਂ। ਅੱਛਾ, ਐਰੋਗੈਂਸ। ਆਕੜ ਵੇਰ ਆਕੜ ਵੀ ਹੈ। ਤੇ ਵੇਰ ਨਾ ਜਿਹੜਾ ਉਹ ਜਿਨਸੀ ਤੌਰ ਤੇ ਐਕਟਿਵ ਹੋਣਾ ਵੀ ਹੈ। ਇਹ ਜਿਹੜਾ ਅਗਲੀ ਜਿਹੜੀ ਲਾਈਨ ਹੈ ਨਾ, ਇਹ ਬੜੀ ਮਸ਼ਹੂਰ ਲਾਈਨ ਹੈ ਵਾਰਿਸ ਸ਼ਾਹ ਦੀ। ਬਾਤ ਤੇਰੀ ਵਿੱਚ ਹੈਨ ਕਾਮਨ। ਵਾਰਿਸ ਸ਼ਾਹ ਦਾ ਸ਼ੇਰ ਕੇ ਸਹਿਰ ਹੈ ਨਹੀਂ। ਵਾਰਿਸ ਸ਼ਾਹ ਕਹਿ ਰਿਹਾ ਕਿ ਤੇਰੀ ਗੱਲ ਦੇ ਵਿੱਚ। ਹਾਂਜੀ,
बहुत सोहना हाँ जी अच्छा ਜਿਹੜਾ ਕਾਮਨ ਆ ਉਹ ਕਿਸੇ ਨੂੰ ਕਾਬੂ ਕਰਨ ਲਈ ਜਿਹੜਾ ਮੰਤਰ ਹੁੰਦਾ ਬਾਤ ਬਾਤ ਤੇਰੀ ਵਿੱਚ ਹੈਨ ਕਾਮਨ ਵਾਰਿਸ ਸ਼ਾਹ ਦਾ ਸ਼ੇਰ ਇਹ ਸਹਿਰ ਹੈ ਨਹੀਂ ਵਾਰਿਸ ਸ਼ਾਹ ਦਾ ਸ਼ੇਰ ਵੀ ਆਪਣੇ ਤੌਰ ਤੇ ਇੱਕ ਜਾਦੂ ਹੈ वाह ਇਸ ਤੋਂ ਸਹੀ ਗੱਲ ਨਹੀਂ ਹੋ ਸਕਦੀ ਵਾਹ ਹੈ ਇਸ ਤੋਂ ਸਹੀ ਗੱਲ ਨਹੀਂ ਹੋ ਸਕਦੀ ਉਹਨੂੰ ਪਤਾ ਹੈਗਾ ਕਿ ਮੈਂ ਬਹੁਤ ਵੱਡਾ ਸ਼ਾਇਰ ਹਾਂ ਦੱਸਿਆ ਬੜੀ ਗੱਲ ਹੈ ਵੈਸੇ ਕਿ ਸ਼ਾਇਰ ਨੂੰ ਆਪ ਪਤਾ ਹੋਵੇ ਕਿ ਮੈਂ ਵੱਡਾ ਵਾਂ ਕੋਈ ਹੁੰਦਾ ਇਸ ਨਾਮ ਜਿਹੜਾ ਡਾਕਟਰ ਸਾਹਿਬ ਗਾਲਿਬ ਸਰੀਰ ਖਾਮਾ ਨਵਾਏ ਸਰੋਸ਼ ਹੈ ਨਾ ਜਿਹੜਾ ਨਾ ਜੋੜ ਨਾ ਮਿਸਰਾ ਆਏ ਹਾਂ ਬਿਲਕੁਲ ਬਿਲਕੁਲ ਗੱਲ ਇਹ ਹੈ ਕਿ ਵੈਸੇ ਤੇ ਹਰ ਸ਼ਾਇਰ ਹੀ ਜਿਹੜਾ ਨਾ ਸ਼ਾਇਰ ਜਿਹੜੇ ਨੇ ਬੜੇ ਸੈਲਫ ਸੈਂਟਰਡ ਹੁੰਦੇ ਨੇ ਔਰ ਹਰ ਸ਼ਾਇਰ ਹੀ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਤੇ ਉਹਨਾਂ ਵਿੱਚੋਂ ਕਈ ਵੱਡੇ ਸਾਬਤ ਹੋ ਜਾਂਦੇ ਨੇ ਕਈ ਨਹੀਂ ਹੁੰਦੇ ਅੱਛਾ ਜੀ ਹੁਣ ਤੁਸੀਂ ਨਾ ਮੈਨੂੰ ਬਾਥਰੂਮ ਜਾਣਾ ਤੇ ਮੈਨੂੰ ਤੁਸੀਂ 5-7-10 ਮਿੰਟ ਦਿਓ ਵਿੱਚੋਂ ਮੈਂ ਪੌਜ਼ ਕਰ ਦੇਣਾ ਡਾਕਟਰ ਸਾਹਿਬ ਹੈ ਮੈਂ ਰਿਕਾਰਡਿੰਗ ਪੌਜ਼ ਕਰ ਦੇਣਾ ਪਾਸ ਕਰ ਦਿਓ ਨਾ ਇਹਨੂੰ ਜੀ ਚਲੋ ਸ਼ੁਰੂ ਹੋ ਗਈ ਰਿਕਾਰਡਿੰਗ ਡਾਕਟਰ ਸਾਹਿਬ ਅਸਾਂ ਜਿਹਾ ਵਲੀ ਸਿੱਧ ਨਹੀਂ ਜਗ ਆਮ ਦਾ ਨਜ਼ਰ ਜ਼ਹੂਰ ਜਿਹਾ ਕੋਈ ਮੇਰੇ ਵਰਗਾ ਵਲੀ ਅੱਲਾ ਦਾ ਵਲੀ ਸਿੱਧ ਨਹੀਂ ਸਿੱਧ ਦਾ ਮਤਲਬ ਸਿੱਧ ਦੇ ਦੋ ਮਤਲਬ ਹੋ ਸਕਦੇ ਨੇ ਇੱਕ ਤੇ ਹੈ ਕਿ ਜਿਹੜਾ ਮੁਕੰਮਲ ਹੈ ਤੇ ਦੂਜਾ ਸਿੱਧ ਮੁਕੰਮਲ ਜੋਗੀ ਜਿਹੜਾ ਹੋ ਜਾਂਦਾ ਹੈ ਜਗ ਆਮ ਦਾ ਨਜ਼ਰ ਜ਼ਹੂਰ ਜਿਹਾ ਤੇ ਮੇਰੇ ਸਾਹਮਣੇ ਜਿਹੜਾ ਜੱਗ ਹੈ ਦੁਨੀਆ ਜਿਹੜੀ ਹੈ ਉਹ ਬੜੀ ਸਾਫ਼ ਨਜ਼ਰ ਆਉਂਦੀ ਹੈ ਮੈਨੂੰ ਮਤਲਬ ਮੈਂ ਹਰ ਗੱਲ ਨੂੰ ਬੜੀ ਸਾਫ਼ ਵੇਖਣਾ ਜਾਂ ਆਉਣ ਵਾਲੇ ਵੇਲੇ ਨੂੰ ਦੇਖਣਾ ਹੈ ਦਸਤਾਰ ਬੁਝਵਾੜਿਓਂ ਖੂਬ ਆਵੇ ਅਤੇ ਬਾਫਤਾ ਨਹੀਂ ਕਸੂਰ ਜਿਹਾ ਬਜਵਾੜੇ ਦੀ ਪੱਗ ਦਸਤਾਰ ਦਾ ਮਤਲਬ ਹੈ ਪੱਗ ਜਿਹੜਾ ਆਪਣਾ ਜਿਹੜਾ ਬਜਵਾੜਾ ਹੈ ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਕਸਬਾ ਸੀ ਤੇ ਉੱਥੋਂ ਦੀ ਪੱਗ ਬਹੁਤ ਮਸ਼ਹੂਰ ਸੀ ਦਸਤਾਰ ਬਜਵਾੜਿਓਂ ਖੂਬ ਆਵੇ ਅਤੇ ਬਾਫਤਾ ਨਹੀਂ ਕਸੂਰ ਜਿਹਾ ਤੇ ਬਾਫਤੇ ਦਾ ਮਤਲਬ ਕਸੂਰ ਦੇ ਰੇਸ਼ਮ ਜਿਸ ਤਰ੍ਹਾਂ ਦਾ ਕਸੂਰ ਚ ਰੇਸ਼ਮ ਬਣਦਾ ਹੈ ਉਸ ਤਰ੍ਹਾਂ ਦਾ ਕਿਤੇ ਨਹੀਂ ਬਣਦਾ ਹਿੰਦੁਸਤਾਨ ਚ ਕਸ਼ਮੀਰ ਜਿਹਾ ਕੋਈ ਮੁਲਕ ਨਹੀਂ ਚਾਨਣਾ ਚੰਦ ਦੇ ਨੂਰ ਜਿਹਾ ਇਹ ਤੇ ਸਾਫ਼ ਹੀ ਹੈ ਕਸ਼ਮੀਰ ਵਗੈਰਾ ਕੋਈ ਮੁਲਕ ਨਹੀਂ ਹੈ ਤੇ ਜੋ ਚੰਦ ਦੀ ਚਾਨਣੀ ਹੁੰਦੀ ਹੈ ਉਹੋ ਜਿਹਾ ਕੋਈ ਨੂਰ ਨਹੀਂ ਹੈਗਾ ਅੱਗੇ ਨਜ਼ਰ ਦੇ ਮਜ਼ਾ ਮਾਸ਼ੂਕ ਦਾ ਹੈ ਅਤੇ ਢੋਲ ਸੁਣਦਾ ਦੂਰ ਜਿਹਾ ਤੇ ਨਜ਼ਰ ਦੇ ਸਾਹਮਣੇ ਜਿਹੜਾ ਮਾਸ਼ੂਕ ਹੁੰਦਾ ਹੈ ਉਹ ਜਿਹੜਾ ਮਜ਼ਾ ਹੈ ਉਹ ਵੀ ਕਿਤੇ ਨਹੀਂ ਹੁੰਦਾ ਤੇ ਢੋਲ ਜਿਹੜਾ ਨਾ ਯਾਨੀ ਮਤਲਬ ਮਾਸ਼ੂਕ ਤੇ ਸਾਹਮਣੇ ਨਜ਼ਰ ਆਵੇ ਤੇ ਤਾਂ ਸੁਣ ਤਾਂ ਚੰਗਾ ਹੁੰਦਾ ਹੈ ਤੇ ਢੋਲ ਜਿਹੜਾ ਉਹ ਦੂਰ ਵੱਜੇ ਤੇ ਤਾਂ ਹੀ ਸੁਣਦਾ ਹੈ ਨਾ ਦੂਰ ਜਿਹਾ ਅਤੇ ਸਾਦੇ ਹੈਗਾ ਅਤੇ ਢੋਲ ਨਾ ਸੁਣਦਾ ਦੂਰ ਜਿਹਾ ਨਹੀਂ ਇੱਥੇ ਹੈ ਅਤੇ ਢੋਲ ਵੈਸੇ ਨਾ ਲਿਖਿਆ ਪੜਿਆ ਹੈ ਲੇਕਿਨ ਇੱਥੇ ਜਿਹੜਾ ਹੈ ਨਾ ਉਹ ਢੋਲ ਮੈਨੂੰ ਇਹ ਲੱਗਦਾ ਕਿ ਇਹ ਢੋਲ ਸੁਣਦਾ ਦੂਰ ਜਿਹਾ ਹੋਣਾ ਚਾਹੀਦਾ ਕਿਉਂਕਿ ਉਰਦੂ ਚ ਵੀ ਮੁਹਾਵਰਾ ਹੈਗਾ ਹੈ ਦੂਰ ਦੇ ਢੋਲ ਸੁਹਾਣੇ दूर के ढोल सुहाने ये बड़ा मशहूर मुहावरा है जी ਇਹ ਡਾਕਟਰ ਸਾਹਿਬ ਦਾ ਮਤਲਬ ਵੀ ਹੁੰਦਾ ਹੈ ਕਿ ਜੀ ਜਿਵੇਂ ਸਾਰਾ ਮਜ਼ਾ ਜਿਵੇਂ ਮਸ਼ੂਕ ਸਾਹਮਣੇ ਹੋਵੇ ਤੇ ਉਦੋਂ ਹੁੰਦਾ ਹੈ
ਤੇ ਢੋਲ ਦਾ ਮਜ਼ਾ ਵੀ ਜ਼ਿਆਦਾ ਉਹਦੀ ਹੁੰਦਾ ਜਦੋਂ ਸਾਹਮਣੇ ਵੱਜ ਰਿਹਾ ਹੋਵੇ। ਇਵੇਂ ਵੀ ਕਹਿ ਸਕਦੇ ਹੋ, ਲੇਕਿਨ ਇਹ ਹੈ ਕਿ ਜੇ ਬਹੁਤ ਲਾਗੇ ਵੱਜ ਰਿਹਾ ਤਾਂ ਕੰਨ ਵੀ ਦਬਾੜ ਜਾਂਦੇ ਨੇ ਨਾ। ਨਹੀਂ ਰੰਨ ਨਲੱਛਣੀ ਤੁਧ ਜਈ, ਨਲੱਛਣੀ ਜਿਹਦੇ ਲੱਛਣ ਚੰਗੇ ਨਾ ਹੋਣ। ਡਾਕਟਰ ਸਾਹਿਬ ਮੈਂ ਕੁਲੱਛਣੀ ਲਿਖਿਆ ਹੈ, ਅਸੀਂ ਠੀਕ ਕਰ ਲਈ ਫਿਰ ਇਹਨੂੰ, ਕੁਲੱਛਣੀ। ਨਹੀਂ ਕੁਲੱਛਣੀ ਹੈ। ਕੁਲੱਛਣੀ ਵੀ ਉਹੀ ਹੈ ਮਤਲਬ। ਅੱਛਾ। ਤੁਧ ਜਈ ਨਹੀਂ ਜ਼ਲਜ਼ਲਾ ਹਸ਼ਰ ਦੇ ਸੂਰ ਜਿਹਾ, ਤੇ ਜਿਹੜਾ ਹਸ਼ਰ ਦੇ ਦਿਹਾੜੇ ਜਦੋਂ ਆਪਣਾ ਸੂਰ ਵਜਣਾ ਹੈ, ਉਹ ਆਪਣਾ ਆਵਾਜ਼ ਲੱਗਣੀ ਹੈ ਹਸ਼ਰ ਦੀ, ਤੇ ਉਸ ਵੇਲੇ ਜੋ ਹਿਲਜੁਲ ਹੋਣੀ ਹੈ ਉਹਦੇ ਵਗੈਰਾ ਜ਼ਲਜ਼ਲਾ ਕੋਈ ਨਹੀਂ ਹੋ ਸਕਦਾ, ਉਹਦੇ ਵਗੈਰਾ ਅਰਥਕੁਏਕ ਕੋਈ ਨਹੀਂ ਹੋ ਸਕਦਾ। ਸਹਿਤੀ ਜੇੜ ਨਾ ਹੋਰ ਝਗੜੇਲ ਕੋਈ, ਅਤੇ ਸੋਹਣਾ ਹੋਰ ਨਾ ਹੂਰ ਜਿਹਾ। ਸਹਿਤੀ ਜਿੰਨੀ ਕੋਈ ਝਗੜੇਲੂ ਔਰਤ ਨਹੀਂ ਹੈਗੀ, ਤੇ ਹੂਰ ਜਿੱਡਾ ਸੋਹਣਾ ਕੋਈ ਨਹੀਂ ਹੈਗਾ। ਖੇੜਿਆ ਜੇੜ ਨਾ ਨੇਕ ਨਸੀਬ ਕੋਈ, ਖੇੜੇ ਜਿਹੜੇ ਨੇ ਉਹਨਾਂ ਦੇ ਜਿਹੜੇ ਨਸੀਬ ਨੇ ਉਹ ਬੜੇ ਚੰਗੇ ਨੇ। ਤੇ ਕੋਈ ਥਾਂ ਨਾ, ਮਤਲਬ ਕਿਉਂਕਿ ਹੀਰ ਉਹਨਾਂ ਨੂੰ ਮਿਲ ਗਈ ਹੈ ਨਾ, ਇਸ ਵਾਸਤੇ ਉਹਨਾਂ ਦੇ ਨਸੀਬ ਜਿਹੜੇ ਹੈਗੇ ਨੇ ਹੋਰ ਕਿਸੇ ਦੇ ਨਹੀਂ ਹੈਗੇ। ਕੋਈ ਥਾਂ ਨਾ ਬੈਤ ਮਾਮੂਰ ਜਿਹਾ, ਬੈਤ ਮਾਮੂਰ ਜਿਹੜਾ ਉਹ ਅੱਲਾ ਦਾ ਘਰ ਹੈ। ਮਾਮੂਰ ਦਾ ਮਤਲਬ ਹੁੰਦਾ ਵੈਸੇ ਰੋਸ਼ਨ, ਤੇ ਬੈਤ ਦਾ ਮਤਲਬ ਹੁੰਦਾ ਹੈ ਘਰ। ਸਹਿਜ ਵਸਦਿਆਂ ਜੇੜ ਨਾ ਭਲਾ ਕੋਈ, ਆਰਾਮ ਨਾਲ ਵਸਦੇ ਰਹੀਏ ਤੇ ਉਹੋ ਜੀ ਭਲੀ ਕੋਈ ਗੱਲ ਨਹੀਂ ਹੁੰਦੀ। ਬੁਰਾ ਨਹੀਂ ਜੇ ਕੰਮ ਫਤੂਰ ਜਿਹਾ, ਤੇ ਜਿੱਥੇ ਫਤੂਰ ਹੋਵੇ, ਝਗੜਾ ਪਿਆ ਹੋਵੇ, ਉਹਦੇ ਨਾਲੋਂ ਉਹਦੇ ਨਾਲ ਬੁਰੀ ਹੋਰ ਕੋਈ ਸ਼ੈ ਨਹੀਂ। ਹਿੰਗ ਜੇੜ ਨਾ ਹੋਰ ਬਦਬੋ ਕੋਈ, ਜਿੰਨੀ ਹਿੰਗ ਦੀ ਬਦਬੋ ਹੁੰਦੀ ਹੈ ਉਨੀ ਹੋਰ ਕਿਸੇ ਦੀ ਬਦਬੋ ਨਹੀਂ ਹੁੰਦੀ। ਬਾਸਦਾਰ ਨਾ ਹੋਰ ਕਚੂਰ ਜਿਹਾ, ਤੇ ਕਚੂਰ ਦੀ ਜਿਹੜੀ ਸਮੈਲ ਹੈ ਉਹ ਜੀ ਹੋਰ ਕਿਸੇ ਸ਼ੈ ਦੀ ਨਹੀਂ ਹੈਗੀ। ਵਾਰਿਸ਼ਾ ਜਿਹਾ ਗੁਨਾਹਗਾਰ ਨਹੀਂ, ਕੋਈ ਤਾਉ ਨਾ ਤਪਤ ਤੰਦੂਰ ਜਿਹਾ। ਵਾਰਿਸ਼ਾ ਵਰਗਾ ਗੁਨਾਹਗਾਰ ਕੋਈ ਨਹੀਂ ਹੈਗਾ, ਤੇ ਜਿਹੜਾ ਤਪੇ ਹੋਏ ਤੰਦੂਰ ਦਾ ਜਿਹੜਾ ਤਾ ਹੈ ਉਹੋ ਜਿਹਾ ਤਾ ਕਿਸੇ ਹੋਰ ਸ਼ੈ 'ਚ ਨਹੀਂ ਹੁੰਦਾ। ਡਾਕਟਰ ਸਾਹਿਬ ਕਚੂਰ ਜਰਾ ਦੱਸ ਦਿਓ, ਕਚੂਰ ਕੀ ਹੁੰਦਾ ਹੈ? ਮੇਰਾ ਖਿਆਲ ਕਚੂਰ ਇੱਕ ਫਲ ਹੈ। ਕਫੂਰ ਡਾਕਟਰ ਸਾਹਿਬ, ਕਫੂਰ। ਕਾਫੂਰ। ਡਾਕਟਰ ਸਾਹਿਬ ਜਰਾ ਕਫਨ ਤੇ ਲਾਈਦਾ, ਮੈਂ ਕਾਫੂਰ ਕਚੂਰ ਕਫੂਰ ਮੈਨੂੰ ਜ਼ਿਆਦਾ ਸਹੀ ਲੱਗਦਾ ਹੈ। ਹਾਂਜੀ ਕਾਫੂਰ ਮੈਂ ਪੜਿਆ ਡਾਕਟਰ ਸਾਹਿਬ ਕਈ ਜਗ੍ਹਾ ਤੇ ਨਾ, ਇੱਥੇ ਕਚੂਰ ਲਿਖਿਆ। ਮੈਂ ਕਾਫੂਰ ਦੀ ਸੈਂਸ ਬਣਦੀ ਹੈ ਇੱਥੇ, ਕਿਉਂਕਿ ਹਿੰਗ ਤੇ ਕਾਫੂਰ ਦੋਵਾਂ ਦੀ ਲਿਖਿਆ ਕਚੂਰ ਹੈ, ਮਤਲਬ ਕਫੂਰ ਹੈ, ਲਿਖਿਆ ਕਚੂਰ। ਅੱਛਾ ਕਾਫੂਰ। ਅੱਛਾ, ਜਿਹੜਾ ਮੈਂ ਲਿਖਿਆ ਹੈ ਰਿਸਰਚ ਕਰਕੇ, ਉਹ ਇਹ ਲਿਖਿਆ ਹੈ ਇਸ ਦੀ ਖੁਸ਼ਬੂ ਕਫੂਰ ਵਾਂਗ ਹੁੰਦੀ ਹੈ। ਡਾਕਟਰ ਸਾਹਿਬ ਬੜਾ ਮਸ਼ਹੂਰ ਸਟੈਂਜ਼ ਹੈ, ਬੜਾ ਮਸ਼ਹੂਰ ਸਟੈਂਜ਼ ਹੈ, ਫੇਵਰਿਟ ਮੇਰਾ। ਸ਼ਰਾਬ ਤੇ ਲਸਣ ਵਗੈਰਾ ਦੀ ਬੋ ਮਾਰਨ ਦੇ ਕੰਮ ਵੀ ਆਉਂਦੀ ਹੈ। ਅੱਛਾ ਜੀ, ਅਗਲਾ ਬੰਦ। ਜੋਗ ਦਸ ਖਾਂ ਕਿਧਰੋਂ ਹੋਇਆ ਪੈਦਾ, ਕਿੱਥੋਂ ਹੋਇਆ ਸੰਡਾਸ ਬੈਰਾਗ ਹੈ ਵੇ। ਹੁਣ ਸਾਥੀ ਉਹਨੂੰ ਉਹਦੇ ਇਲਮ ਨੂੰ ਚੈਲੰਜ ਕਰ ਰਹੀ ਹੈ, ਤੇ ਉਹ ਕਹਿ ਰਹੀ ਹੈ ਕਿ ਤੂੰ ਦੱਸ ਜੋਗ ਕਿੱਥੋਂ ਪੈਦਾ ਹੋਇਆ। ਤੇ ਇਹ ਜਿਹੜਾ ਸੰਡਾਸ ਦਾ ਮਤਲਬ ਵੀ ਜਿਹੜਾ ਹੈਗਾ ਉਹ ਸੰਨਿਆਸੀ ਹੋਣਾ ਹੈ। ਸੰਨਿਆਸ ਤੇ ਬੈਰਾਗੀ ਇਹ ਸ਼ੁਰੂ ਕਿੱਥੋਂ ਹੋਏ, ਕਿਵੇਂ ਬਣੇ। ਕੇਤੀ ਰਾਹ ਹਨ ਜੋਗ ਦੇ 10 ਖਾਵੇ, ਤੇ ਜੋਗ ਦੇ ਕਿੰਨੇ ਰਾਹ ਨੇ, ਕਿੰਨੇ ਪਾਥਸ ਨੇ। ਕਿੱਥੋਂ ਨਿਕਲਿਆ ਜੋਗ ਦਾ ਰਾਗ ਹੈ, ਤੇ ਰਾਗ ਜੋਗ ਕਿੱਥੋਂ ਪੈਦਾ ਹੋਇਆ ਹੈ। ਇਹ ਖੱਪਰੀ ਸੈਲੀਆਂ ਨਾਦ ਕਿੱਥੋਂ,
ਇਹ ਖੱਪਰੀ ਤੇ ਸਹਿਲੀਆਂ ਤੇ ਨਾਦ ਇਹ ਕਿਵੇਂ ਇੰਟਰੋਡਿਊਸ ਹੋਏ ਜੋਗ ਦੇ ਵਿੱਚ, ਕਿਸ ਬਤਿਆ ਜਟਾਂ ਦੀ ਪਾਗ ਹੈਵੇ, ਤੇ ਕੌਣ ਸੀ ਜਿਨੇ ਪਹਿਲੇ ਜਟਾਂ ਦੀ ਪੱਗ ਯਾਨੀ ਜਿਹੜੀ ਹੈ ਉਹ ਸਿਰ ਤੇ ਬੰਨੀ। ਵਾਰਿਸ ਸ਼ਾਹ ਬਬੂਤ ਕਿਸ ਕੱਢਿਆ ਈ, ਵਾਰਿਸ ਸ਼ਾਹ ਇਹ ਜਿਹੜਾ ਬਬੂਤ ਜਿਹੜਾ ਤੁਸੀਂ ਸਵਾਹ ਮਲਦੇ ਹੋ ਇਹ ਕਿੰਨੇ ਇਨੀਸ਼ੀਏਟ ਕੀਤਾ ਸੀ, ਕਿੱਥੋਂ ਨਿਕਲੀ ਪੂਜਣੀ ਆਗ ਹੈ ਵੇ, ਤੇ ਅੱਗ ਦਾ ਪੂਜਣਾ ਜਿਹੜਾ ਹੈ ਉਹ ਕਿੱਥੋਂ ਬਣਿਆ। ਇਹ ਹੁਣ ਸਕਾਲਰਲੀ ਕੁਐਸਚਨਸ ਨੇ ਜਿਹੜੇ ਕਿ ਉਹ ਵਾਰਿਸ ਸ਼ਾਹ ਡਿਸਕਸ ਕਰ ਰਿਹਾ ਹੈ ਕਮੈਂਟ ਕਰਨਾ ਸੀ ਡਾਇਲਾਗ ਵਿੱਚ। ਇਹ ਡਾਕਟਰ ਸਾਹਿਬ ਇੱਥੇ ਉਹ ਸੈਤੀ ਜਿਹੜੀ ਹੈ ਉਹ ਇਹ ਸਵਾਲ ਪੁੱਛ ਕੇ ਟੈਸਟ ਵੀ ਕਰਨਾ ਚਾਹ ਰਹੀ ਕਿ ਵਾਕਈ ਟਰੂ ਜੋਗੀ ਟ੍ਰੇਨਿੰਗ ਲੈ ਕੇ ਆਇਆ ਜਾਂ ਇਹ ਸਾਰਾ ਬਦਮਾਸ਼ੀ ਕਰ ਰਿਹਾ, ਫਰਾਡ ਕਰ ਰਿਹਾ। ਦੇਖੋ ਆਈ ਥਿੰਕ ਕਿ ਉਹ ਸਿਰਫ ਇਹਨੂੰ ਦੱਸ ਰਿਹਾ, ਇਹ ਸਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਕਿ ਜੋਗ ਕਿੱਥੋਂ ਸ਼ੁਰੂ ਹੋਇਆ, ਉਹਦਾ ਹਿਸਟੋਰੀਕਲ ਪਰਸਪੈਕਟਿਵ ਸਾਨੂੰ ਦੱਸ ਰਹੇ ਨੇ ਕਿ ਕਿੱਥੋਂ ਜੋਗ ਸ਼ੁਰੂ ਹੋਇਆ। ਉਹ ਕੈਟਾਲੋਗਿੰਗ ਤੇ ਮੈਂ ਸਮਝ ਗਿਆ, ਲੇਕਿਨ ਉਹ ਇੱਕ ਉਹਨਾਂ ਨੇ ਡਿਵਾਈਸ ਯੂਜ਼ ਕਰ ਰਹੇ ਨਾ ਇਹਨੂੰ ਲਿਆਉਣ ਵਾਸਤੇ ਸਟੋਰੀ ਕੀ ਗੱਲ ਇਹ ਹੈਗੀ ਹੈ ਕਿ ਰਾਂਝੇ ਦਾ ਔਰ ਸੈਤੀ ਦਾ ਡਾਇਲਾਗ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਉਹ ਸਭ ਤੋਂ ਲੰਮਾ ਹੈ ਇਸ ਕਿਤਾਬ ਦੇ ਵਿੱਚ। ਕੋਈ 1/3 ਦੇ ਕਰੀਬ ਟੈਕਸਟ ਜਿਹੜੀ ਹੈ ਉਹ ਦੋਵਾਂ ਦਾ ਡਾਇਲਾਗ ਹੈ। ਵਜ੍ਹਾ ਉਹਦੀ ਇਹ ਹੈ ਕਿ ਜਿੰਨੇ ਵੀ ਇਨਸਾਨ ਯਾਨੀ ਉਸ ਵੇਲੇ ਦੇ ਜਿਹੜੇ ਸੋਸ਼ੋ ਕਲਚਰਲ ਹਿਸਟੋਰੀਕਲ ਇਸ਼ੂਜ਼ ਜਿਹੜੇ ਨੇ ਉਹਨਾਂ ਨੂੰ ਵਾਰਿਸ ਸ਼ਾਹ ਨੇ ਇਹਨਾਂ ਦੇ ਲਾਗਾਂ ਦੇ ਜ਼ਰੀਏ ਤੁਹਾਡੇ ਸਾਹਮਣੇ ਲਿਆਂਦਾ ਹੈ। ਕੁਝ ਗੱਲਾਂ ਉਹ ਸਵਾਲ ਜਿਹੜੇ ਨੇ ਉਹ ਸਹਿਤੀ ਕੋਲੋਂ ਕਰਵਾਉਂਦਾ ਹੈ, ਕੁਝ ਗੱਲਾਂ ਉਹ ਰਾਂਝੇ ਕੋਲੋਂ ਕਰਵਾਉਂਦਾ ਹੈ। ਬਿਲਕੁਲ ਸਹੀ। ਲੇਕਿਨ ਅਸਲ ਦੇ ਵਿੱਚ ਉਸ ਵੇਲੇ ਜਿਹੜੀ ਸਕਾਲਰਸ਼ਿਪ ਹੈ, ਸਕਾਲਰਸ਼ਿਪ ਪਲੱਸ ਕਲੀਸ਼ੇਜ਼ ਪਲੱਸ ਈਡੀਅਮਸ, ਇਹ ਸਾਰੀ ਜਿਹੜੀ ਉਸ ਵੇਲੇ ਦੀਆਂ ਮਸ਼ਹੂਰ ਨੇ ਉਹ ਇਸ ਡਾਇਲਾਗ ਦੇ ਵਿੱਚ ਤੁਸੀਂ ਵੇਖੋਗੇ ਕਿ ਹੌਲੀ ਹੌਲੀ ਸਾਰੀਆਂ ਹੀ ਆਉਣਗੀਆਂ। ਇਕਨੋਮਿਕ ਇਸ਼ੂਜ਼ ਕੀ ਨੇ, ਪੋਲੀਟੀਕਲ ਇਸ਼ੂਜ਼ ਕੀ ਨੇ, ਸਪਿਰਿਚੁਅਲ ਇਸ਼ੂਜ਼ ਕੀ ਨੇ, ਵਗੈਰਾ ਵਗੈਰਾ। ਅੱਛਾ, ਇਹ ਹੁਣ ਜਿਹੜਾ ਅਗਲਾ ਬੰਦ ਹੈ ਨਾ ਇਹ ਮੈਂ ਪੜ੍ਹ ਦਿੰਨਾ ਹੈ, ਲੇਕਿਨ ਇਹ ਹੈ ਕਿ ਇਹਦੇ ਜਿਹੜੇ ਮੁਸ਼ਕਿਲ ਲਫ਼ਜ਼ਾਂ ਦੇ ਮਾਇਨੇ ਨੇ ਉਹ ਜਿਹੜੇ ਨੇ ਕਿਸ਼ਵਰ ਜੀ ਤੁਸੀਂ ਉਤੋਂ ਮੇਰੇ ਤੋਂ ਜਿਹੜੇ ਮੈਂ ਲਿਖੇ ਨੇ ਉਹ ਤੁਸੀਂ ਲਿਖ ਕੇ ਸ਼ੇਅਰ ਕਰ ਦੇਣਾ ਜੀ। ਠੀਕ ਹੈ। ਇਹ ਡਾਕਟਰ ਸਾਹਿਬ ਵਾਰਿਸਨਾਮੇ ਚ ਮੌਜੂਦ ਨੇ ਸਾਰੇ, ਤੁਸੀਂ ਸ਼ੇਅਰ ਕਰ ਮੌਜੂਦ ਨੇ ਨਾ। ਇਹ ਮੈਂ ਕਹਿ ਰਿਹਾ ਕਿ ਤੁਸੀਂ ਅੰਗਰੇਜ਼ੀ ਦੇ ਵਿੱਚ ਕਰਕੇ ਇਹਨਾਂ ਨੂੰ ਜਾਂ ਜਿਹੜਾ ਉਧਰ ਬੀਬਾ ਜੀ ਵਗੈਰਾ ਨੂੰ ਸਮਝ ਆ ਜਾਵੇ। ਅੱਛਾ ਜੀ, ਮਹਾਦੇਵ ਥੀ ਜਾਗ ਦਾ ਪੰਥ ਬਣਿਆ। ਮਹਾਦੇਵ ਤੋਂ ਜੋਗ ਦਾ ਜਿਹੜਾ ਪੰਥ ਜਾਂ ਰਸਤਾ ਜਾਂ ਅਕੀਦਾ ਉਹ ਬਣਿਆ ਸੀ। ਦਿਓ ਦੱਤ ਹੈ ਗੁਰੂ ਸੰਡਾਸੀਆਂ ਦਾ, ਰਾਮਾਨੰਦ ਤੋਂ ਸਭ ਬੇਰਾਗ ਹੋਇਆ। ਪਰਮ ਜੋਤ ਹੈ ਗੁਰੂ ਉਦਾਸੀਆਂ ਦਾ, ਬ੍ਰਹਮਣਾ ਦਾ ਰਾਮ ਹਿੰਦੂਆਂ ਦਾ, ਵਿਸ਼ਨ ਅਤੇ ਮਹੇਸ਼ ਸ਼ੁਭ ਰਾਸੀਆਂ ਦਾ, ਸੁਥਰਾ ਸੁਤਰਿਆਂ ਦਾ, ਨਾਨਕ ਵਾਸੀਆਂ ਦਾ, ਸ਼ਾਹ ਮੱਖਣ ਹੈ ਮੁੰਡਾ ਸ਼ਾਹ ਮੱਖਣ ਹੈ ਮੰਡਾ ਭਾਸੀਆਂ ਦਾ, ਜਿਵੇਂ ਸਈਦ ਜਲਾਲ ਜਲਾਲੀਆਂ ਦਾ ਤੇ ਅਵੈਸ ਕਰਨੀ ਕੱਕੇ ਖਾਸੀਆਂ ਦਾ ਕਾਸੀਆਂ ਦਾ, ਜਿਵੇਂ ਸ਼ਾਹ ਮਦਾਰੀਆਂ ਦਾ, ਅਨਸਾਰੀਆਂ
ਤਾਸੀਆਂ ਦਾ, ਹੈ ਵਿਸ਼ਸ ਨਿਰਵਾਨ ਬੈਰਾਗੀਆਂ ਦਾ, ਸ੍ਰੀ ਕ੍ਰਿਸ਼ਨ ਭਗਵਾਨ ਉਪਾਸੀਆਂ ਦਾ, ਹਾਜੀ ਨੌਸ਼ਾ ਜਮੇ ਨੁਸ਼ਾਈਆਂ ਦਾ, ਅਤੇ ਭਗਤ ਕਬੀਰ ਜੁਲਾਸਿਆਂ ਦਾ ਯਾਨੀ ਜੁਲਾਇਆਂ ਦਾ। ਦਸਤਗੀਰ ਦਾ ਕਾਦਰੀ ਸਿਲਸਿਲਾ ਹੈ, ਫਰੀਦ ਹੈ ਚਿਸ਼ਤ ਅਬਾਸੀਆਂ ਦਾ, ਜਿਵੇਂ ਸ਼ੇਖ ਜ਼ਾਹਰ ਪੀਰ ਮੋਚੀਆਂ ਦਾ, ਸ਼ਮਸ ਪੀਰ ਸੁਨਿਆਰਿਆਂ ਚਾਸੀਆਂ ਦਾ, ਨਾਮਦੇਵ ਹੈ ਗੁਰੂ ਜਿਉਂ ਛੀਂਬਿਆਂ ਦਾ। ਛੀਂਬੇ ਹੁੰਦੇ ਨੇ ਕੱਪੜੇ ਧੋਣ ਵਾਲੇ। ਲੁਕਮਾਨ ਲੋਹਾਰ ਤਰਖਾਸੀਆਂ ਦਾ ਯਾਨੀ ਤਰਖਾਣਾ ਦਾ। ਖਾਜਾ ਖਿਜ਼ਰ ਹੈ ਮੈਣਾ ਮਹਾਣਿਆਂ ਦਾ। ਮਹਾਣੇ ਮਤਲਬ ਮੱਲਾ। ਨਕਸ਼ਬੰਦ ਮੁਗਲਾਂ ਚੁਗਤਾਸੀਆਂ ਦਾ। ਚੁਗਤਾਸੀਆਂ ਦਾ ਮਤਲਬ ਮੁਗਲ, ਚੁਗਤੇ ਕਹਿੰਦੇ ਸੀ ਨਾ ਮੁਗਲਾਂ ਨੂੰ। ਸਰਵਰ ਸਖੀ ਭਰਾਈਆਂ ਸੇਵਕਾਂ ਦਾ, ਲਾਲ ਬੇਗ ਹੈ ਚੂੜਿਆਂ ਖਾਸੀਆਂ ਦਾ, ਨਲ ਰਾਜਾ ਹੈ ਗੁਰੂ ਜਵਾਰੀਆਂ ਦਾ, ਸ਼ਾਹ ਸ਼ਮਸ ਨਿਆਰਿਆਂ ਤਾਸੀਆਂ ਦਾ, ਸ਼ੀਸ ਬਲਦ ਆਦਮ ਜੁਲਾਇਆਂ ਦਾ, ਸ਼ੈਤਾਨ ਹੈ ਪੀਰ ਮਿਰਾਸੀਆਂ ਦਾ, ਵਾਰਿਸ ਸ਼ਾਹ ਜਿਉਂ ਰਾਮ ਹੈ ਹਿੰਦੂਆਂ ਦਾ, ਤੇ ਰਹਿਮਾਨ ਹੈ ਮੋਮਨਾ ਖਾਸਿਆਂ ਦਾ, ਜਿਵੇਂ ਹਾਜੀ ਗੁੱਗੂ ਗੁਮਿਹਾਰ ਮੰਨਣ, ਹਜ਼ਰਤ ਅਲੀ ਹੈ ਸ਼ੀਆਂ ਖਾਸਿਆਂ ਦਾ, ਸੁਲੇਮਾਨ ਪਾਰਸ ਪੀਰ ਨਾਈਆਂ ਦਾ, ਅਲੀ ਰੰਗਰੇਜ਼ ਅਦਰੀਸ ਦਰਦਾਸੀਆਂ ਦਾ। ਦਰਜੀ। ਇਸ਼ਕ ਪੀਰ ਹੈ ਆਸ਼ਕਾਂ ਸਾਰਿਆਂ ਦਾ, ਭੁੱਖ ਪੀਰ ਹੈ ਮਸਤੀਆਂ ਪਾਸੀਆਂ ਦਾ, ਹਸੂ ਤੇਲੀ ਜਿਉਂ ਪੀਰ ਹੈ ਤੇਲੀਆਂ ਦਾ, ਸੁਲੇਮਾਨ ਹੈ ਜਿੰਨ ਬੁਤਾਸਿਆਂ ਦਾ, ਛੋਟਾ ਪੀਰ ਹੈ ਵਿਗੜੇ ਕੇ ਤਿਗੜਿਆਂ ਦਾ, ਦਾਊਦ ਹੈ ਜ਼ਰਾ ਨਵਾਸਿਆਂ ਦਾ। ਇਹਦੇ ਵਿੱਚ ਹੁਣ ਵਾਰਿਸ ਸ਼ਾਹ ਨੇ, ਤੁਸੀਂ ਇਹ ਦੇਖੋ ਕਿ ਜਿੰਨੇ ਵੀ ਪੇਸ਼ੇ ਨੇ ਔਰ ਜਿੰਨੀਆਂ ਵੀ ਜ਼ਾਤਾਂ ਨੇ, ਉਹਨਾਂ ਦੇ ਸਾਰਿਆਂ ਦੇ ਆਪਣੇ ਆਪਣੇ ਪੀਰ ਨੇ। ਆ ਤਾਂ ਬਹੁਤ ਮਸ਼ਹੂਰ ਹੈ ਸਰ ਜੀ, ਛੋਟਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਬਹੁਤ ਬਹੁਤ ਮਸ਼ਹੂਰ ਹੈ। ਲੇਕਿਨ ਇਹ ਤੋਂ ਪਹਿਲੇ ਜਿਹੜੇ ਨਾ, ਉਹਨੇ ਮੁਖਤਲਿਫ ਪੇਸ਼ਿਆਂ ਦੇ ਲੋਕ ਕਿਹਨੂੰ ਕਿਹਨੂੰ ਪੀਰ ਮੰਨਦੇ ਨੇ। ਬਿਲਕੁਲ ਸਹੀ, ਬਹੁਤ Let ਜ਼ਬਰਦਸਤ। Marassian one. Shaitan hai Peer Marassian da. ਆਨ ਹੈ ਪੀਰ ਮਰਾਸੀਆਂ ਦਾ। ਅੱਛੇ ਜੀ। ਮਾਇਆ ਉਠਾਈ ਕੀ ਹੈ ਜੀ ਇਹ ਲਫ਼ਜ਼? ਪਹਿਲੇ ਕੀ ਕਿੱਥੋਂ ਸ਼ੁਰੂ ਹੁੰਦਾ ਹੈ? ਡਾਕਟਰ ਸਾਹਿਬ ਲਿਖਿਆ ਹੈ ਮਾਇਆ ਫਿਰਨ। ਉਠਾਈ ਫਿਰਨ ਮਾਇਆ। ਐਸ ਜਗ ਉਤੇ। Evo Piran. ਮਾਇਆ ਉਠਾਈ ਫਿਰਨ ਦੇ ਇਸ ਜਗ ਉੱਤੇ, ਜਿੰਨਾ ਭੌਣ ਤੇ ਕੁੱਲ ਬਿਹਾਰ ਹੈ। ਜਿਨ੍ਹਾਂ ਭੌਣ ਤੇ ਕੁੱਲ ਬਿਹਾਰ ਹੈ। ਨਹੀਂ, ਭੌਣ ਦਾ ਮਤਲਬ ਘੁੰਮਣਾ, ਤੇ ਬਿਹਾਰ ਜਿਹੜਾ ਹੈ ਇਹ ਬਿਹਾਰ ਤੋਂ ਬਣਿਆ ਹੈ। ਵਿਹਾਰ ਦਾ ਮਤਲਬ ਹੈ ਆਦਤ, ਲੱਤ ਪੈ ਜਾਣਾ ਕਿਸੇ ਗੱਲ ਦੀ। ਇਹਨਾਂ ਫਿਰਨ ਜ਼ਰੂਰ ਹੈ ਦੇਹ ਰਾਤੀ, ਧੁਰੋਂ ਫਿਰਨ ਇਨਾਂਦੜੀ ਕਾਰ ਹੈ ਨਹੀਂ। ਇਹਨਾਂ ਫਿਰਨਾ ਜ਼ਰੂਰ ਹੁੰਦਾ ਹੈ, ਇਹੋ ਹੀ ਦਿਨ ਰਾਤ ਇਹਨਾਂ ਦਾ ਕੰਮ ਹੈ। ਅੱਛਾ ਜੀ। ਸੂਰਜ ਚੰਦ ਘੋੜਾ ਅਤੇ ਰੂਹ ਚੱਕਲ, ਨਜ਼ਰ ਸ਼ੇਰਨੀ ਪਾਣੀ ਵੰਜਾਰ ਹੈ ਨੀ ਵੇ। ਇਹ ਹੁਣ ਅੱਛਾ, ਤਾਣਾ ਤਰਨ ਵਾਲੀ ਇੱਲ ਗਧਾ ਕੁੱਤਾ, ਤੀਰ ਛੱਜ ਤੇ ਛੋਕਰਾ ਯਾਰ ਹੈ ਵੇ। ਟੋਇਆ ਛਾਨਣੀ ਤਕੜੀ ਤੇਗ ਮੁਰੱਕਬ, ਮੁਰੱਕਬ ਦਾ ਮਤਲਬ ਸਵਾਰੀ ਦੇ ਜਾਨਵਰ। ਕਿੱਲਾ ਤਰਕੜਾ ਫਿਰਨ ਵਪਾਰ ਹੈ ਵੇ। ਬਿੱਲੀ ਰਨ ਫਕੀਰ ਤੇ ਅੱਗ ਬਾਂਦੀ, ਇਹਨਾਂ ਫਿਰਨ ਘਰੋ ਘਰੀ ਕਾਰ ਹੈ ਵੇ। ਇਹਨਾਂ 28 ਵਿੱਚੋਂ ਤੂੰ ਮੂਲ ਨਹੀਂ,
ਇਹ ਜਿਹੜੀ ਪੂਰੀ ਉਹਨੇ ਜਿਹੜੇ ਘੁੰਮਣ ਵਾਲੇ ਨੇ ਨਾ ਉਹ 28 ਨੇ ਜਿਨ੍ਹਾਂ ਦਾ ਉਹਨੇ ਇੱਥੇ ਜ਼ਿਕਰ ਕੀਤਾ ਹੈ। ਇੱਥੋਂ ਸ਼ੁਰੂ ਹੋ ਜਾਓ ਨਾ ਤੁਸੀਂ ਪਹਿਲੇ ਤੋਂ ਹੀ, ਇਹ ਪੂਰੇ ਗਿਣੋਗੇ ਤੇ 28 ਹੁੰਦੇ ਨੇ। ਮੈਂ ਗਿਣੇ ਸਨ ਵੈਸੇ, ਇਹ 28 ਹੁੰਦੇ ਨੇ। ਇਹਨਾਂ 28 ਵਿੱਚੋਂ ਤੂੰ ਮੂਲ ਨਹੀਂ, ਇਹ ਜਿਹੜੇ 28 ਨੇ ਇਹ ਮੈਂ ਜਿਹੜੇ ਉੱਤੇ ਗਿਣਵਾਏ ਨੇ, ਇਹਨਾਂ ਵਿੱਚੋਂ ਤੇ ਤੇਰਾ ਤੂੰ ਇੱਕ ਨਹੀਂ ਹੈਗਾ। ਤੇਰਾ ਲੜਨ ਤੇ ਭਿੜਨ ਰੁਜ਼ਗਾਰ ਹੈ ਵੇ। ਤੇਰਾ ਬਸ ਰੁਜ਼ਗਾਰ ਜਿਹੜਾ ਹੈ, ਤੇਰਾ ਜਿਹੜਾ ਪੇਸ਼ਾ ਹੈ ਜਾਂ ਪ੍ਰੋਫੈਸ਼ਨ ਹੈ, ਉਹ ਬਸ ਲੜਨਾ ਭਿੜਨਾ ਹੈ। ਵਾਰਿਸ ਸ਼ਾਹ ਵੈਲੀ ਭੀਖੇ ਲੱਖ ਫਿਰਦੇ ਆ। ਵਾਰਿਸ ਸ਼ਾਹ ਵੈਲੀ ਦਾ ਮਤਲਬ ਹੁੰਦਾ ਹੈ ਨਸ਼ਿਆਈ, ਐਡਿਕਟਡ ਨਸ਼ਿਆਈ ਲੋਕ। ਭੀਖੇ ਯਾਨੀ ਭੇਸ ਵਿੱਚ। ਕਈ ਜਿਹੜੇ ਵੈਲੀ ਨੇ ਨਸ਼ਈ ਜਿਹੜੇ ਨੇ, ਉਹ ਭੇਸ ਵਟਾ ਕੇ ਇੱਧਰ ਉੱਧਰ ਫਿਰਦੇ ਨੇ। ਸਬਰ ਫਕਰ ਦਾ ਕੌਲ ਇਕਰਾਰ ਹੈ ਵੇ। ਤੇ ਜਿਹੜਾ ਫਕਰ ਦਾ ਕਹਿਣਾ ਹੁੰਦਾ ਹੈ, ਉਹ ਸਬਰ ਹੁੰਦਾ ਹੈ। ਅਗਲਾ ਮਨ ਜੀ ਜੀ ਇਹ ਸਾਰੇ ਕੌਣ ਨੇ? ਇਹ ਥੋੜਾ ਜਿਹਾ ਮੈਨੂੰ ਜਸਟ ਇਹਦਾ ਓਵਰਵਿਊ ਦੱਸੋ ਕਿ ਵੀ ਇਹ ਕੀ ਕਹਿ ਰਿਹਾ ਇਹ ਸਾਰੇ ਦੇ ਵਿੱਚ, ਇਸ ਬੰਦ ਦੇ ਵਿੱਚ। ਵਾਟਸ ਹੀ ਟ੍ਰਾਈਂਗ ਟੂ ਸੇ? ਸਮਝ ਹੀ ਨਹੀਂ ਆਈ। ਅੱਛਾ ਜੀ, ਪਹਿਲਾਂ ਤੇ 28 ਛਾਵਾਂ ਪੂਰੀਆਂ ਗਿਣੀਏ। ਚਲੋ ਉਹ ਤਾਂ ਹੋ ਗਿਆ। ਹਾਂਜੀ, ਬਣੀਆਂ ਹੀ ਘੁੰਮਣ ਲਈ ਹਨ। ਉਹ ਠੀਕ ਠੀਕ ਜੀ। ਸੂਰਜ, ਚੰਦ, ਘੋੜਾ, ਰੂਹ, ਚੱਕਲ, ਨਜ਼ਰ, ਸ਼ੇਰ, ਪਾਣੀ, ਤਾਣਾ ਤਨਣ ਵਾਲੀ, ਇੱਲ। ਇੱਲ ਤੇ ਪਤਾ ਨਾ ਤੁਹਾਨੂੰ ਕੀ ਹੁੰਦਾ? ਮਦੀਆ, No, I don't know what that is. ਵਲਚਰ। Oh, okay. ਗਧਾ, ਕੁੱਤਾ, ਤੀਰ, ਛੱਜ, ਛੋਕਰਾ ਯਾਰ, ਟੋਇਆ, ਛਾਨਣੀ, ਤਕੜੀ, ਤੇਗ, ਮੁਰਕਬ, ਕਲਾ, ਤਰਕਲਾ, ਵਪਾਰ, ਵੈਲੀ, ਰੰਨ, ਫਕੀਰ, ਅੱਗ, ਬਾਂਦੀ। ਇਹ ਸਾਰੀਆਂ ਛਾਵਾਂ ਅਜਿਹੀਆਂ ਹਨ ਜਿਹੜੀਆਂ ਸਦਾ ਚਲਦੀਆਂ ਰਹਿੰਦੀਆਂ ਤੇ ਵਰਤੀਆਂ ਜਾਂਦੀਆਂ ਤੇ ਘੁੰਮਣ ਘੇਰੀ ਵਿੱਚ ਪਈਆਂ ਰਹਿੰਦੀਆਂ ਨੇ। ਇਹਨਾਂ ਵਿੱਚ ਬਹੁਤੀਆਂ ਛਾਵਾਂ ਅਜਿਹੀਆਂ ਹਨ ਜਿਹੜੀਆਂ ਉਸੇ ਦੀਆਂ ਹਨ ਜਿਨ੍ਹਾਂ ਦੇ ਕਾਬੂ ਵਿੱਚ ਹਨ। ਮਿਸਾਲ ਦੇ ਤੌਰ ਤੇ ਘੋੜਾ, ਗਧਾ, ਕੁੱਤਾ, ਛੋਕਰਾ ਯਾਰ, ਤਲਵਾਰ, ਤੇਗ, ਕਲਾ, ਬਿੱਲੀ ਤੇ ਰੰਨ ਨੂੰ ਵੀ ਉਸੇ ਖਾਨੇ ਵਿੱਚ ਰੱਖਿਆ ਜਾਂਦਾ ਹੈ। ਦੂਜੀਆਂ ਕੁਝ ਅਜਿਹੀਆਂ ਛਾਵਾਂ ਹਨ ਜਿਨ੍ਹਾਂ ਨੂੰ ਕੁਦਰਤ ਨੇ ਬਣਾਇਆ ਹੀ ਇੰਝ ਹੈ ਜੋ ਇੱਕ ਥਾਂ ਟਿਕ ਨਹੀਂ ਸਕਦੀਆਂ। ਇਹਨਾਂ ਸਾਰੀਆਂ ਘੁੰਮਣ ਵਾਲੀਆਂ ਛਾਵਾਂ ਦੇ ਜਹਾਨ ਵਿੱਚ ਇੱਕ ਫਕਰ ਦਾ ਕੌਲ ਹੈ ਜਾਂ ਵਾਅਦਾ ਹੈ ਜਿਹੜਾ ਕਦੀ ਆਪਣੀ ਥਾਂ ਤੋਂ ਨਹੀਂ ਹਿਲਦਾ। ਠੀਕ 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 ਠੀਕ। ਤੋਂ ਬਾਅਦ ਹੁਣੀ ਕਹਿ ਇਹ ਰਹੇ ਹਨ ਜੋ ਇਹ ਬੰਦੇ ਦੀ ਪਕਿਆਈ ਹੈ ਜਿਹੜੀ ਕਾਇਮ ਰਹਿ ਸਕਦੀ ਹੈ। ਬਾਕੀ ਸਭ ਆਉਣ ਜਾਉਣ ਵਾਲੀਆਂ ਛਾਵਾਂ ਨੇ। ਵਾਹ, ਸਮਝ ਆਈ। ਵੈਰੀ ਨਾਈਸ। ਅੱਛਾ ਜੀ, ਫਿਰਨ ਬੁਰਾ ਹੈ। ਅਗਲਾ ਬੰਦ, ਫਿਰਨ ਬੁਰਾ ਹੈ ਜਗ ਤੇ ਇਹਨਾਂ ਤਾਈਂ, ਜੇ ਇਹ ਫਿਰਨ ਤਾਂ ਕੰਮ ਦੇ ਮੂਲ ਨਹੀਂ। ਫਿਰੇ ਕੌਲ ਜ਼ਬਾਨ ਜੋ ਜਵਾਨ ਰਨ ਥੀ, ਸਤਰਦਾਰ ਘਰ ਛੋੜ ਮਾਕੂਲ ਨਹੀਂ। ਫਿਰੇ ਕੌਲ ਜ਼ਬਾਨ ਦਾ ਕੌਲ ਨੂੰ ਫਿਰ ਜਾਣਾ ਤੇ ਜਵਾਨ ਰਨ ਦਾ ਸਤਰ ਛੱਡ ਕੇ, ਯਾਨੀ ਮਤਲਬ ਪਰਦੇ ਨੂੰ ਛੱਡ ਕੇ ਘਰ ਛੱਡ ਕੇ ਤੁਰ ਪੈਣਾ, ਇਹ ਮਾਕੂਲ ਨਹੀਂ।
माकूल का मतलब होता है अप्रोप्रिएट। रजा अल्लाह दी हुक्म कतई जानो, अल्लाह दी जड़ी रजा है मर्जी जड़ी है वो एब्सोल्यूट हुंदी है। कुतुब को काबा मामूल नहीं ते को काबा जड़ा यानी काबे का जड़ा पहाड़ है वो कोई आम चीज नहीं हैगी, मामूल नहीं, आम चीज नहीं है। रन आ वगाड़ ते चे चढ़ी, जे औरत वगाड़ ते आ जावे विगड़ जावे, चे चढ़ी, चे चढ़ना हुंदा है जिद च आ जाना। जनानी दी जिद, जनानी नूं जे जिद चढ़ जावे, नजर फकर आए जां कहर कलूल नहीं ते फकीर जदों कहर दे विच आउंदा है ते ओहो जिहा कोई कहर नहीं हुंदा। जिमीदार कनकोतियां खुशी नहीं अते अहमक कदे मलूल नहीं। जिमीदार जिहड़े ने वो कनकोतियां तो कदी खुश नहीं हुंदे। कनकोते वो हुंदे ने जिहड़े कि खड़ी फसल नूं मेजर करके ते टैक्स लाउंदे ने। वारिस शाह दी बंदगी लिल नहीं, यह बहुत जबरदस्त लाइन है। वारिस शाह दी बंदगी लिल नहीं, देखा मन लेके कबूल नहीं। लिल की हुंदी है जी? तुहानू पता किस नूं? डॉक्टर साहब मिन्नतां करना, ललियां तर- पाना, तरले पाउणा। तरले पाना, तुसीं दस्सिआ है जी। मतलब ये है कि वारिस शाह दी आजजी, वारिस शाह दी बंदगी, यानी वारिस शाह दी जड़ी बंदगी है या जड़ी इबादत है, इबादत है वो लिल नहीं। कैन वी से कि मकसद तो बिना नहीं? नहीं, लिल मतलब ये है कि वो तरले नहीं कर रहा। he is committed, he is not नहीं मेरा ख्याल ही प्राउड ऑफ रब दे तरले नहीं कर रहा ਜਦੋਂ ਉਹ ਬੰਦਗੀ ਕਰ ਰਿਹਾ ਹੈ ਰੱਬ ਦੀ ਤੇ ਉਹ ਤਰਲੇ ਨਹੀਂ ਮਾਰ ਰਿਹਾ। ਮਜ਼ਬੂਤ ਹੈ, ਉਹ ਆਪਣੇ ਇਰਾਦੇ 'ਚ ਮਜ਼ਬੂਤ ਹੈ। ਜਿਵੇਂ ਦੇਖੋ, ਜਿਵੇਂ ਸ਼ਾਹ ਹੁਸੈਨ ਦੀ ਲਾਈਨ ਹੈ ਨਾ, ਸ਼ਾਹ ਹੁਸੈਨ ਦੀ ਆਜਜ਼ੀ ਕਾਫ ਕੁਹਾੜੇ ਵਾਤ। ਸ਼ਾਹ ਹੁਸੈਨ ਦੀ ਆਜਜ਼ੀ, ਕਿ ਸ਼ਾਹ ਹੁਸੈਨ ਦੀ ਜਿਹੜੀ ਆਜਜ਼ੀ ਹੈ ਤੇ ਆਜਜ਼ੀ, ਪਰ ਉਹ ਕੁਹਾੜੇ ਵਰਗੀ ਹੈ ਜਿਹੜੀ ਕੱਟ ਕੇ ਰੱਖ ਦਿੰਦੀ ਹੈ। मतलब डॉक्टर साहब इसना ये भी हो सकना कि सेल्फिश, क्योंकि एक तो कॉन्सेप्ट ये है ना कि तुसां अल्लाह नी इबादत इस तरह इसलिए ही करो कि तुसां की जन्नत लब्भे, पर वो एक सेल्फिश मोटिव आ। बिल्कुल सूफियाना जेड़ा ख्याल आ या सूफियाना जेड़ा बंदगी ना कॉन्सेप्ट आ वो ये आ कि तुसानी जो ह्यूमिलिटी है या तुसानी जेड़ी इबादत ही है या तुसानी जेड़ी बंदगी है वो इस वास्ते ही है कि खुदा नी जात बहु तुसांसू बड़ी है ते तुसां अपने सेल्फ इंटरेस्ट वास्ते मत बंदगी करो, खुदा नी जात की बड़ा मन्नी ते उसनी बंदगी करो। उस विच तुसानी कोई लिल नहीं कियां कि तुसां अपने आप की बेवकत भी नहीं करने पियो अपने सेल्फ इंटरेस्ट वास्ते। बंदगी का मतलब तरले लाना नहीं है, बंदगी का मतलब है ये वक्री बहस है कि किवें ओदे नाल इक होना है। अच्छा जी, Sorry, can I just ask, what does tarle mean? Sorry for my ignorance. What's tarle in English? begging, I think. Is it begging? Begging, yeah, very begging extremely. Okay, all right, thank you. To get something done. Please, please, please. Lowering yourself to get you accepted. मैं समझ आता है। डॉक्टर साहब मान लीजिए
ਮੰਨ ਲਏ ਕਿ ਕਬੂਲ ਨਾ ਹੀ ਮੈਂ ਜਿਹੜੀ ਹੈ ਕਿਸ਼ੋਰ ਜੀ ਦੀ ਮਤਲਬ ਗੱਲ ਅੱਗੇ ਮੇਰੀ ਵਧਾ ਰਹੇ ਹਾਂ ਮੇਰੀ ਕਿ ਬੰਦਗੀ ਤਰਲਾ ਨਹੀਂ ਹੈ, ਜੀ 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 ਭਾਵੇਂ ਮੈਂ ਮੰਨੀ ਜਾਵੇ ਤੇ ਭਾਵੇਂ ਨਾ ਮੰਨੀ ਜਾਵੇ। ਬਿਲਕੁਲ ਬਿਲकुल ਮੈਂ ਹੀ ਕਹਿਣ ਲੱਗਾ ਸਰ ਡਾਕਟਰ ਬਿਲकुल ਠੀਕ ਐਗਜ਼ੈਕਟਲੀ ਕਿ ਉਹ committed ਬਿਲकुल है, सही he है। is committed बिल्कुल। without हाँ। हाँ So the outcomes, it doesn't matter. ਔਰ ਨਾਲ हाँ ਇਹ जी ਵੀ बिल्कुल ਹੈ, ਔਰ ਨਾਲ ਇਹ ਵੀ ਹੈ ਕਿ ਬਈ ਉਹਨੂੰ ਇਹ ਵੀ ਪਰਵਾਹ ਨਹੀਂ ਹੈਗੀ ਕਿ ਇਹ ਮੰਨੀ ਜਾਏਗੀ ਕਿ ਨਹੀਂ ਮੰਨੀ ਜਾਏਗੀ। बिल्कुल बिल्कुल बहुत खूबसूरत लाइन है, बड़ा वैसे ਨਵੇਕਲਾ ਖਿਆਲ ਹੈ ਔਰ ਬੜਾ ਆਇਡੈਂਟੀਫਾਈ ਵੀ ਕਰ ਰਿਹਾ ਹੈ ਸੂਫੀਆਨਾ ਸੋਚ ਨੂੰ ਤੇ ਉਹਦੀ ਅਪਰੋਚ ਨੂੰ, ਬਹੁਤ ਜ਼ਬਰਦਸਤ ਅਨਸੈਲਫਿਸ਼ ਬਿਲकुल ਠੀਕ। यानी कि ਅੱਗੇ मैं मंगता नहीं हैगा, मैं मंगता नहीं हैगा, मैं अपनी जगह ते ਅਸਲ खड़ा। ਵਿੱਚ ਬੰਦਗੀ ਕਰਨਾ ਪਿਆ ਨਾ, ਮਤਲਬ ਆਪਣੀ Selfless। ਰਿਜ਼ਲਟ ਕਨਸੀਕੁਐਂਸ ਸੋਚੇ ਬਗੈਰ ਮੈਂ ਬੰਦਗੀ ਹੈ। ਹਾਂਜੀ ਬਿਲकुल। ਚਲੋ ਜੀ ਅਗਲਾ ਬੰਦ। ਅਦਲ ਬਿਨਾ ਸਰਦਾਰ ਹੈ ਰੁੱਖ ਅਫਲ, ਰਨ ਕੁੱਢਣੀ ਜੋ ਵਫਾਦਾਰ ਨਹੀਂ। ਜਿਹੜਾ ਸਰਦਾਰ ਇਨਸਾਫ ਨਾ ਕਰ ਸਕੇ ਉਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਬਿਨਾ ਫਲ ਦੇ ਦਰਖਤ ਹੁੰਦਾ ਹੈ। ਰਨ ਕੁੱਢਣੀ ਜੋ ਵਫਾਦਾਰ ਨਹੀਂ। ਕੁੱਢਣੀ ਉਹ ਸੋਟੀ ਹੁੰਦੀ ਹੈ ਜਿਹਦੇ ਨਾਲ ਤੁਸੀਂ ਅੱਗ ਨੂੰ ਹਿਲਾਉਂਦੇ ਹੋ। ਨਿਆਜ਼ ਬਿਨਾ ਹੈ ਕੈਂਚਣੀ ਬਾਂਬ ਥਾਵੇਂ। ਨਿਆਜ਼ ਦਾ ਮਤਲਬ ਹੈ ਆਜਜ਼ੀ, ਇਨਕਸਾਰ। ਕੈਂਚਣੀ ਨੱਚਣ ਵਾਲੀ। ਨਿਆਜ਼ ਬਿਨਾ ਹੈ ਕੈਂਚਣੀ ਬਾਂਬ ਥਾਵੇਂ। ਤੇ ਬਾਂਬ ਥਾਵੇਂ ਦਾ ਮਤਲਬ ਹੈਗਾ ਚੁੜੇਲ, ਰੰਗੀਨ, ਬੂਰੀ, ਸਪਣੀ ਵਰਗੀ। ਇੱਥੇ ਸਾਡੇ ਲਿਖਿਆ ਬਾਂਝ ਪਾਵੇਂ। ਬਾਂਝ ਹੁੰਦਾ ਜਿਹੜੀ ਔਰਤ ਦਾ ਬੱਚਾ ਨਹੀਂ ਹੁੰਦਾ, ਬਾਂਝ ਪਾਵੇਂ। ਇੱਥੇ ਬਾਂਬ ਲਿਖਿਆ ਹੈ। ਬਾਂਬ ਹੀ ਡਾਕਟਰ ਸਾਹਿਬ ਦੇਖੋ ਵੀ ਬਾਂਬ ਥਾਵੇਂ ਮਾਤਾ ਸਾਂਭ। ਮੈਂ ਕਿਹਾ ਸ਼ਾਇਦ ਦੱਸਿਆ ਮਾਤਾ ਸਾਂਭ। ਮਰਦ ਗਧਾ ਜੋ ਅਕਲ ਦਾ ਯਾਰ ਨਹੀਂ। ਇਹ ਤਾਂ ਸਾਫ਼ ਹੀ ਹੈ। ਬਿਨਾ ਆਦਮੀਅਤ ਨਹੀਂ ਉਨਸ ਜਾਪੇ। ਜਿੰਨਾ ਚਿਰ ਬੰਦੇ ਦੇ ਵਿੱਚ ਹਿਊਮੈਨਿਟੀ ਨਾ ਆਵੇ ਉਹਨੂੰ ਦੂਜਿਆਂ ਨਾਲ ਪਿਆਰ ਨਹੀਂ ਹੁੰਦਾ। ਬਿਨਾ ਆਬ ਕਤਾਲ ਤਲਵਾਰ ਨਹੀਂ। ਤੇ ਆਬ ਚਮਕ, ਕਤਲ ਕਰਨ ਵਾਲੀ ਤਲਵਾਰ ਜਿਹੜੀ ਹੈ ਉਹ ਚਮਕ ਤੋਂ ਬਗੈਰ ਨਹੀਂ ਹੋ ਸਕਦੀ। ਸਬਰ ਜ਼ਿਕਰ ਅਬਾਦਤਾਂ ਬਾਅਦ ਜੋਗੀ। ਬਿਨਾ ਦਮਾ ਬਾਜ ਜੀਵਨ ਦਰਕਾਰ ਨਹੀਂ। ਸਬਰ ਤੇ ਜ਼ਿਕਰ ਤੇ ਇਬਾਦਤਾਂ ਤੋਂ ਬਗੈਰ ਜੋਗੀ ਕੋਈ ਨਹੀਂ ਹੁੰਦਾ। ਹਿੰਮਤ ਬਾਜ ਜਵਾਨ ਬਿਨ ਹੁਸਨ ਦਿਲਬਰ। ਜਿਹੜੇ ਜਵਾਨ ਦੇ ਵਿੱਚ ਹਿੰਮਤ ਨਾ ਹੋਵੇ ਤੇ ਜਿਸ ਦਿਲਬਰ ਦੇ ਵਿੱਚ ਹੁਸਨ ਨਾ ਹੋਵੇ। ਲੂਣ ਬਾਜ ਤੋਂ ਆਮ ਸਵਾਰ ਨਹੀਂ। ਤੇ ਨਮਕ ਤੋਂ ਬਗੈਰ ਖਾਣਾ ਜਿਹੜਾ ਹੈ ਉਹ ਚੰਗਾ ਨਹੀਂ ਹੁੰਦਾ। ਸ਼ਰਮ ਬਾਜ ਮੁੱਛਾਂ ਬਿਨਾ ਅਮਲ ਦਾੜੀ। ਬੇਸ਼ਰਮ ਆਦਮੀ ਦਾ ਮੁੱਛਾਂ ਰੱਖਣਾ ਤੇ ਅਮਲ ਨਾ ਕਰਨ ਵਾਲੇ ਬੰਦੇ ਦਾ ਦਾੜੀ ਰੱਖਣਾ ਜਿਹੜਾ ਹੈ ਉਹ ਵੀ ਕੋਈ ਚੰਗੀਆਂ ਗੱਲਾਂ ਨਹੀਂ। ਤਲਬ ਬਾਜ ਫੌਜਾਂ ਭਰਭਾਰ ਨਹੀਂ। ਤਲਬ ਦਾ ਮਤਲਬ ਹੈ ਤਨਖਾਹ। ਤਨਖਾਹ ਤੋਂ ਬਗੈਰ ਫੌਜਾਂ ਵੀ ਜਿਹੜੀਆਂ ਨੇ ਉਹ ਵੀ ਨਹੀਂ ਲੜਦੀਆਂ। ਅਕਲ ਬਾਜ ਵਜ਼ੀਰ ਸਲਵਾਤ ਮੂਮਨ। ਵਜ਼ੀਰ ਜਿਹੜਾ ਹੈ ਉਹ ਅਕਲ ਤੋਂ ਬਗੈਰ ਨਹੀਂ ਹੋ ਸਕਦਾ। ਸਲਵਾਤ ਮੂਮਨ ਯਾਨੀ ਮੂਮਨ ਜਿਹੜੇ ਨੇ ਉਹ ਨਮਾਜ਼ ਪੜ੍ਹਦੇ ਨੇ। ਦੀਵਾਨ ਹਿਸਾਬ ਸ਼ੁਮਾਰ ਨਹੀਂ। ਦੀਵਾਨ ਜਿਹੜਾ ਖਜ਼ਾਨਚੀ ਹੁੰਦਾ ਹੈ ਉਹ ਲੰਮੇ ਚੌੜੇ ਹਿਸਾਬ ਰੱਖਦਾ ਹੈ। ਇਹ ਅਗਲੀ ਲਾਈਨ ਬੜੀ ਮਿਸਯੂਜ਼ ਹੁੰਦੀ ਹੈ। ਵਾਰਿਸ ਰਨ ਫਕੀਰ ਤਲਵਾਰ ਘੋੜਾ। ਚਾਰੇ ਥੋਕ ਇਹ ਕਿਸੇ ਦੇ ਯਾਰ ਨਹੀਂ। ਵਾਰਿਸ ਔਰਤ, ਫਕੀਰ
ਤਲਵਾਰ ਤੇ ਘੋੜਾ ਇਹ ਕਿਸੇ ਦੇ ਵੀ ਯਾਰ ਨਹੀਂ, ਇਹ ਜਿਹਦੇ ਵੀ ਹੱਥ ਵਿੱਚ ਆ ਜਾਣ ਬਸ ਉਹਦੇ ਹੀ ਹੁੰਦੇ ਨੇ। ओहो दिस इज हाँ, बहुत कम खराब है डॉक्टर साहब जी अनएक्सेप्टेबल Interesting. अच्छा एक गल सीगी सर इथे जे लिखिया है ना बिना अमल दाढ़ी एदा ਉਹ ਤੇ ਨਹੀਂ ਮਤਲਬ ਕਿ ਜਿਹੜੇ ਬਹੁਤ ਰਿਲੀਜੀਅਸ ਹੁੰਦੇ ਉਹ ਦਾੜੀਆਂ ਰੱਖਦੇ ਨੇ ਉਹਦਾ ਦੇ ਡੋਨਟ ਪ੍ਰੈਕਟਿਸ ਬਟ ਦਾੜੀ ਰੱਖ ਕੇ ਤੁਰੇ ਫਿਰ ਰਹੇ ਨੇ ਨਹੀਂ ਮਤਲਬ ਦਾੜੀ ਤੇ ਰੱਖ ਲਈ ਹੈ ਉਹਦੇ ਜ਼ਮਾਨੇ 'ਚ ਜਾਂ ਮੁਸਲਮਾਨਾਂ 'ਚ ਦਾੜੀ ਤੇ ਰੱਖ ਲਈ ਹੈ ਲੇਕਿਨ ਜਿਹੜੀ ਮਜ਼ਹਬ ਦੇ ਉੱਤੇ ਅਮਲ ਨਹੀਂ ਕੀਤਾ ਜਾਂਦਾ ਪ੍ਰਿੰਸੀਪਲ ਨਹੀਂ ਹਾਂ ਠੀਕ ਠੀਕ ਲਓ ਜੀ ਅੱਜ ਡਾਕਟਰ ਵੈਸੇ ਇਹ ਜਿਹੜਾ ਬੰਦ ਆ ਨਾ ਇਸ ਵਿੱਚ ਬਹੁਤ ਜ਼ਬਰਦਸਤ ਕਿਉਂਕਿ ਹਰ ਚੀਜ਼ ਨਾ ਐਸੈਂਸ ਜਿਹੜਾ ਆਇਆ ਨਾ ਉਹ ਵਾਰਿਸ ਸ਼ਾਹ ਦੱਸਣਾ ਪਿਆ ਕਿ ਸ਼ਰਮਬਾਜ਼ ਮੁੱਛਾਂ ਮਤਲਬ ਕਿ ਜੇ ਤੁਸੀਂ ਨੀ ਮੁੱਛਾਂ ਬੇਸ਼ੱਕ ਹੋਣ ਮਗਰ ਜੇ ਤੁਸੀਂ ਨੀ ਤੁਹਾਡੇ ਸ਼ਰਮ ਨਹੀਂ ਹੈਗੀ यानी कि शर्म तो बिना जवानी कुछ नहीं ਕੁਛ ਵੀ ਨਹੀਂ ਸ਼ਰਮ ਤੋਂ ਬਿਨਾ ਮੁੱਛਾਂ ਦੇ ਨਾਲ ਸ਼ਰਮ ਜੇ ਮੁੱਛਾਂ ਦੇ ਨਾਲ ਸ਼ਰਮ ਨਾ ਹੋਵੇ ਤੁਸੀਂ ਸ਼ਰਮਿੰਦਾ ਹੀ ਨਾ ਹੋ ਕਿਸੇ ਗੱਲ ਤੇ ਤੁਹਾਡੀਆਂ ਮੁੱਛਾਂ ਵੀ ਐਵੇਂ ਨੇ वही ना कि बंदा ही नहीं तू बंदा ही नहीं मर्द जो अकलदार ना ही तो मतलब अकल दा यार ना ही हर बंदे हर चीज ना एसेंस वारिस शाह दसना पिया कि ये चीज उस बंदे ने उस चीज विच जरूर होनी चाहिए बड़ा ही जबरदस्त बंदा डॉक्टर साहब मैनू जरा इस बंच नजर आए ना इस बंच वारिस शाह ने ਤੁਹਾਨੂੰ ਮੈਂ ਪਹਿਲੇ ਕਹਿ ਰਿਹਾ ਨਾ ਕਿ ਇਹਦੇ ਵਿੱਚ ਸੈਤੀ ਔਰ ਰਾਂਝੇ ਦੇ ਥਰੂ ਜਿਹੜੇ ਉਸ ਵੇਲੇ ਦੇ ਪ੍ਰਵੇਲਿੰਗ ਯੂਨੀਵਰਸਲ ਜਿਹੜੇ ਮਾਨਤਾਵਾਂ ਜਾਂ ਖਿਆਲਾਤ ਨੇ ਥਿੰਕਿੰਗ ਪ੍ਰੋਸੈਸ ਹੈ ਉਹਨੂੰ ਕੈਪਚਰ ਕੀਤਾ ਗਿਆ ਹੈ ਇਸ ਪੂਰੇ ਡਾਇਲਾਗ ਦੇ ਵਿੱਚ ਔਰ ਇਹਦੇ ਵਿੱਚ ਦੇਖੋ ਨਾ ਕਿ ਯੂਨੀਵਰਸਲ ਕੈਰੈਕਟਰਿਸਟਿਕ ਮੁxtਲਿਫ ਚੀਜ਼ਾਂ ਦੇ ਕੀ ਨੇ ਚਲੋ ਜੀ ਹੁਣ ਇਹਨੂੰ ਪੜੋ ਡਾਕਟਰ ਸਾਹਿਬ ਇੱਕ ਕਮੈਂਟ ਕਰਨਾ ਸੀ ਅਨਲਾਈਕ ਅ ਲੋਟ ਆਫ ਸੂਫੀ ਸ਼ਾਇਰੀ ਜਿਹਦੇ ਵਿੱਚ ਅਸੀਂ ਐਬਸਟ੍ਰੈਕਸ਼ਨਸ ਬੜੀ ਯੂਜ਼ ਕਰਨੇ ਆ ਮਜ਼ਹਬੀ ਇੱਥੇ ਵਾਰਿਸ ਸ਼ਾਹ ਬਿਲਕੁਲ ਕੰਕਰੀਟ ਐਵੀਡੈਂਸ ਲੈ ਕੇ ਫਰੋਮ objectified world example ਦੇ ਰਹੇ ਨੇ ਲੌਜੀਕਲੀ ਔਰ ਕੋਈ ਐਬਸਟ੍ਰੈਕਸ਼ਨ ਯੂਜ਼ ਨਹੀਂ ਕਰ ਰਹੇ that is very beautiful very scientific logical ਬਹੁਤ ਮੈਨੂੰ ਲੌਜੀਕਲ ਸਾਇੰਟਿਫਿਕ ਲੱਗਾ ਨਹੀਂ ਉਹ ਤੇ ਖੈਰ ਮਤਲਬ ਇਹ ਹੈ ਕਿ ਉਹ ਤੇ ਵਾਰਿਸ ਸ਼ਾਹ ਤੇ ਮਟੀਰੀਅਲ ਵਰਡ ਦੇ ਨਾਲ ਡੀਲ ਕਰਦਾ ਹੈ ਨਾ ਜੀ ਲੇਕਿਨ ਆਪਣਾ ਪੁਆਇੰਟ ਬਣਾਉਣ ਵਾਸਤੇ ਬਿਲਕੁਲ ਐਬਸਟ੍ਰੈਕਸ਼ਨ ਨੂੰ ਬਿਲਕੁਲ ਇਸਤੇਮਾਲ ਨਹੀਂ ਕਰ ਰਿਹਾ that's very beautiful ਅੱਛਾ ਜੀ ਪੜ੍ਹ ਲਈਏ ਫਿਰ ਹਾਂਜੀ ਇਹ ਹੁਣ 300 ਤੇ 352 ਹੋ ਗਏ ਹਾਂਜੀ ਤੇ 8 ਬੰਦ ਜਿਹੜੇ ਨੇ ਉਹ ਅਸੀਂ ਥਰਸਡੇ ਨੂੰ ਕਰਾਂਗੇ ਠੀਕ ਡਾਕਟਰ ਸਾਹਿਬ ਨੰਬਰ ਨਾ ਰੱਖੋ ਡਾਕਟਰ ਸਾਹਿਬ ਜੀ ਜਿੰਨਾ ਤੁਹਾਡਾ ਦਿਲ ਕੀਤਾ ਉਹਨੇ ਕਰਾਂਗੇ ਜਿੰਨਾ ਮਜ਼ਾ ਆਇਆ ਨਹੀਂ ਮੈਂ ਇਹ ਫੈਸਲਾ ਕੀਤਾ ਸੀ ਕਿ 120 ਬੰਦ ਜਿਹੜੇ ਨੇ ਉਹ ਇੱਕ ਸਮੈਸਟਰ ਵਿੱਚ ਕਰਨੇ ਨੇ ਭਾਵੇਂ ਜਿੰਨੇ ਮਰਜ਼ੀ ਹਫ਼ਤੇ ਲੱਗ ਜਾਣ ਹਾਂ ਤੇ ਇਹ ਹੁਣ ਤੀਸਰਾ ਸਮੈਸਟਰ ਸੀ ਤੇ ਇਹਦੇ ਵਿੱਚ 360 ਬੰਦ ਤੱਕ ਹੋ ਜਾਣੇ ਚਾਹੀਦੇ ਨੇ ਇਹ ਮੈਂ ਜਿੰਨਾ ਚਿਰ ਤੱਕ ਇਹ ਕੀ ਕਹਿੰਦੇ ਨੇ ਇਹ ਲਿਮਿਟੇਸ਼ਨਸ ਆਪਣੇ ਆਪ ਤੇ ਨਾ ਲਾਵਾਂ ਤੇ ਫਿਰ ਤੇ ਗੱਲ ਬਣਨੀ ਨਹੀਂ ਹੈ ਨਾ ਉਹ ਤੇ ਲਿਮਿਟੇਸ਼ਨ ਤੇ ਮੈਨੂੰ ਲਾਉਣੀ ਪਏਗੀ ਨਾ ਤਾਂ ਕਿ ਕਿਸੇ ਸਿਰੇ ਵੀ ਤੇ ਲੱਗੇ ਨਾ ਗੱਲ ਚਲੋ ਜੀ ਠੀਕ ਡਾਕਟਰ ਸਾਹਿਬ ਮੈਂ ਫਿਰ ਪੜ੍ਹਨਾ 346 ਬੰਦ ਨੈਣਾ ਹੀਰ ਦੀਆਂ ਵੇਖ ਕੇ ਆ ਭਰਦਾ ਵਾਂਗ ਆਸ਼ਕਾਂ ਅੱਖੀਆਂ ਮੀਟਦਾ ਈ ਜਿਵੇਂ ਖਸਮ ਕੁਪਤੜਾ ਰੰਨ ਭੰਡੇ ਕੀਤੀ ਗੱਲ ਨੂੰ ਪਿਆ ਘਸੀਟਦਾ ਈ ਰੰਨਾ ਗੁੰਡੀਆਂ ਵਾਂਗ ਫਰਫੇਜ ਕਰਦਾ ਤੋੜਨ ਹਾਰੜਾ ਲਗੜੀ ਪ੍ਰੀਤ ਦਾ ਈ ਗੱਤ ਗਗੜੀ ਬਹਿ ਐ ਵੱਡਾ ਠਿੱਠਰ ਐ ਉਸਤਾਦੜਾ ਕਿਸੇ ਮਸੀਤ ਦਾ ਈ ਚੁੰਡੀਆਂ ਵੱਖੀਆਂ ਦੇ ਵਿੱਚ ਵੱਢ ਲੈਂਦਾ ਪਿੱਛੋਂ ਆਪਣੀ ਵਾਰ ਮੁੜ ਚੀਕਦਾ ਈ ਇੱਕੇ ਖੈਰ ਹੱਥਾ ਨਹੀਂ ਐ ਰਾਵਲ ਇੱਕੇ ਚੇਲੜਾ ਕਿਸੇ ਪਲੀਤ ਦਾ ਈ ਨਾ ਐਜਿਨ ਨਾ ਭੂਤ ਨਾ ਰਿਚ ਬਾਂਦਰ
ਨਾ ਐ ਚੇਲੜਾ ਕਿਸੇ ਅਤੀਤ ਦਾਈ, ਵਾਰਿਸ਼ਾ ਪ੍ਰੇਮ ਦੀ ਜ਼ੀਲ ਨਿਆਰੀ, ਨਿਆਰਾ ਅੰਤਰਾ ਇਸ਼ਕ ਦੇ ਗੀਤ ਦਾਈ। नेक्स्ट जी। मैं पढ़ देनी है जी फिर। ਇਹ ਮਿਸਲ ਮਸ਼ਹੂਰ ਹੈ ਜਗ ਸਾਰੇ, ਕਰਮ ਰੱਬ ਦੇ ਜੇੜ ਨਾ ਮਹਿਰ ਹੈ ਨੀ, ਹੁਨਰ ਝੂਠ ਕਮਾਨ ਲਾਹੌਰ ਜਿਹੀ, ਅਤੇ ਕਾਮਰੂ ਜੇੜ ਨਾ ਸਹਿਰ ਹੈ ਨੀ, ਚੁਗਲੀ ਨਹੀਂ ਦੇਪਾਲਪੁਰ ਕੋਟ ਜਿਹੀ, ਉਹ ਨਮਰੂਦ ਦੀ ਥਾਂ ਬੇਮਹਿਰ ਹੈ ਨੀ, ਨਕਸ਼ ਚੀਨ ਤੇ ਮੁਸ਼ਕ ਨਾ ਖਤਨ ਜਿਹਾ, ਯੂਸਫ ਜੇੜ ਨਾ ਕਿਸੇ ਦਾ ਚਿਹਰ ਹੈ ਨੀ, ਮੈਂ ਤਾਂ ਤੋੜ ਹਸ਼ਧਾਤ ਦੇ ਕੋਟ ਸੁੱਟਾਂ, ਰਹਿਨੂ ਦੱਸ ਖਾਂ ਕਾਸ ਦੀ ਵਹਿਰ ਹੈ ਨੀ, ਬਾਤ ਬਾਤ ਤੇਰੀ ਵਿੱਚ ਹੈਣ ਕਾਮਣ, ਵਾਰਿਸ ਸ਼ਾਹ ਦਾ ਸ਼ੇਰ ਕੀ ਸਹਿਰ ਹੈ ਨੀ। जी मैं पढ़ी छोड़नी 348। कोई असां जिया वली सुध नाही, जग आंदा नजर जहूर जिया, दस्तार बजोड़ियों खूब आवे, अते बाफ्ता नहीं कसूर जिया, कश्मीर जिया कोई मुल्क नाही, नहीं चानना चंद दे नूर जिया, अगे नजर दे मजा माशूक दा है, अते ढोल सौंदा ना दूर जिया, नहीं रन कलछनी तुद जई, नहीं जलजला हशर दे सूर जिया, सैथी जेड़ ना होर झगड़ैल कोई, उते सोना हूर ना हूर जिया, खेड़िया जेड़ ना नेक नसीब कोई थानू ना बैत मामूर जिया, सहज वसदियां जेठ ना भला कोई, बुरा नहीं जे कम फतूर जिया, हींग जेड़ ना होर बदबू कोई, बासदार ना होर कचूर जिया, वारिस शाह जिया गुनागार नाही, कोई ताओ ना तप तंदूर जिया। जोग 10 खां किधरों होया पैदा, कितों होया संदास बेराग है वे, कीती राह है जोग दे 10 दे खां, किथों निकलिया जोग दा राग है वे, ये खपरी सैलियां नाद किथों, किस बदाया जट्टां दी पाग है वे, किस बदिया जट्टां दी पाग है वे, वारिस शाह बबूत किस कड़ाई किथों निकली पूजनी आग है वे। हाँ जी, अगला मैं पढ़ देना जी जरा। पढ़ो। हाँ, बड़ा लंबा सवाल है कि शुरू करने लगा जी मैं पढ़ देना अमरजीत अगर नहीं पढ़ दो, अमरजीत साहब ने पढ़ दो। महादेव थों जोग दा पंथ बनिया, देव दत्त है गुरु संदासियां दा, रामानंद तो सब वैराग होया, परम जोत है गुरु उदासियां दा, ब्रह्मा ब्राह्मणां दा, राम हिंदुआं दा, बिशन अते महेश सब रासियां दा, सुथरा सुथरियां दा, नानक उदासियां दा, शाह मक्खन है मुंडे उपासियां दा, जिवें सैयद जलाल जलालियां दा, ते अवैस करनी खग्गां कासियां दा, जिवें शाह मदार मदारियां दा, ते अंसार अंसारियां तासियां दा, है वशिष्ठ निर्वाण वैरागियां दा, श्री कृष्ण भगवान उपासियां दा, हाजी नौशा जिवें नौशाइयां दा, अते भगत कबीर जौलासियां दा, दस्तगीर दा कादरी सिलसिला है, ते फरीद है चिश्त अब्बासियां दा, जिवें शेख ताहिर पीर है मोचियां दा, शमस पीर सुनियारियां साचियां दा, नाम देव है गुरु छिंबियां दा, लुकमान लोहार तरखासियां दा, ख्वाजा खिजर है मियां मोहानियां दा,
ਨਕਸ਼ਬੰਦ ਮੁਗਲਾਂ ਚੁਗਤਾਸੀਆਂ ਦਾ, ਸਰਵਰ ਸਖੀ ਭਰਾਈਆਂ ਸੇਵਕਾਂ ਦਾ, ਲਾਲ ਬੇਗ ਹੈ ਚੂੜਿਆਂ ਖਾਸੀਆਂ ਦਾ, ਨਲ ਰਾਜਾ ਹੈ ਗੁਰੂ ਜਵਾਰੀਆਂ ਦਾ, ਸ਼ਾਹ ਸ਼ਮਸ ਨਿਆਰੀਆਂ ਹਾਸੀਆਂ ਦਾ, ਹਜ਼ਰਤ ਸ਼ੀਸ਼ ਹੈ ਪੀਰ ਜੁਲਾਇਆਂ ਦਾ, ਸ਼ੈਤਾਨ ਹੈ ਪੀਰ ਮਰਾਸੀਆਂ ਦਾ, ਜਿਵੇਂ ਹਾਜੀ ਗਿਲਗੋ ਨੂੰ ਘੁਮਿਆਰ ਮੰਨਣ, ਹਜ਼ਰਤ ਅਲੀ ਹੈ ਸ਼ੀਆਂ ਖਾਸੀਆਂ ਦਾ, ਸੁਲੇਮਾਨ ਪਾਰਸ ਪੀਰ ਨਾਈਆਂ ਦਾ, ਅਲੀ ਰੰਗਰੇਜ਼ ਅਦਰੀਸ ਦਰਜ਼ਾਸੀਆਂ ਦਾ, ਇਸ਼ਕ ਪੀਰ ਹੈ ਆਸ਼ਕਾਂ ਸਾਰਿਆਂ ਦਾ, ਭੁੱਖ ਪੀਰ ਹੈ ਮਸਤਿਆਂ ਪਾਸੀਆਂ ਦਾ, ਹੱਸੂ ਤੇਲੀ ਜਿਉਂ ਪੀਰ ਹੈ ਤੇਲੀਆਂ ਦਾ, ਸੁਲੇਮਾਨ ਹੈ ਜਿਨ ਭੂਤਾਸੀਆਂ ਦਾ, ਤੇ ਸੋਟਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਤੇ ਦਾਊਦ ਹੈ ਜ਼ਰਾ ਨਵਾਸੀਆਂ ਦਾ, ਵਾਰਿਸ ਸ਼ਾਹ ਜਿਉਂ ਰਾਮ ਹੈ ਹਿੰਦੂਆਂ ਦਾ, ਅਤੇ ਰਹਿਮਾਨ ਹੈ ਮੋਮਨਾ ਖਾਸੀਆਂ ਦਾ। ਤੇ ਅੱਗੇ ਮੈਂ ਡਾਕਟਰ ਸਾਹਿਬ ਇੱਕ ਲਾਈਨ ਆਪ ਲਿਖੀ ਆ ਕਿ ਇਹ ਲੰਬਾ ਬੈਂਤ ਪੜ ਅਮਰ ਬੇਹੋਸ਼ ਹੋਇਆ। ਇਹ ਲੰਮਾ ਬੈਂਤ ਪੜ ਅਮਰ ਬੇਹੋਸ਼ ਹੋਇਆ, ਤੇ ਦਿਓ ਕੌਫੀ ਉਹਨੂੰ ਉਹ ਸ਼ਿਕਾਰ ਉਬਾਸੀਆਂ ਦਾ। ਚਲੋ ਜੀ, ਚਲੋ ਅਗਲਾ ਜੀ। ਇਸ ਵਾਸਤੇ ਮੈਂ ਕਿਹਾ ਸੀ ਮੈਂ ਪੜ੍ਹ ਲੈਣਾ। ਹੋਰ ਕੌਣ ਹੈ? ਕਿਉਂ ਤੁਹਾਨੂੰ ਤੁਸੀਂ ਬੇਹੋਸ਼ੀ ਤੋਂ ਬਚ ਜਾਣਾ ਸੀ। ਆਹੋ ਇਹ ਗੌਰ ਸਾਹਿਬ ਹੈਗੇ ਨੇ। ਗੌਰ ਹੈਂ? ਸਾਹਿਬ ਆਖਿਆ ਸਾ ਉਹ ਨਹੀਂ ਬੋਲ ਨਹੀਂ ਸਕਦੇ, ਉਹਨਾਂ ਮੈਸੇਜ ਕੀਤਾ ਸਾ, ਉਹ ਸਿਰਫ ਅੱਛਾ, ਸੁਣ ਹੀ ਸਕਦੇ। ਚਲੋ ਮੈਂ ਅਗਲਾ ਪੜ੍ਹ ਦੇਣਾ, ਫਿਰ ਅਸੀਂ ਰਿਪੀਟ ਕਰਕੇ ਤੇ ਮੁੜਨ ਨੂੰ ਹਾਂਜੀ ਫਰਕ ਹਾਂਜੀ, 5 ਫਿਰ ਅਸੀਂ ਵਾਪਸ ਰਿਪੀਟ ਠੀਕ ਕਰੀ। ਠੀਕ ਠੀਕ, ਚਲੋ ਠੀਕ ਹੈ। ਲੋ ਜੀ 351 ਮੈਂ ਪੜ੍ਹਨਾ ਫਿਰ। ਅੱਛਾ ਜੀ। ਮਾਇਆ ਉਠਾਈ ਫਿਰਨ ਇਸ ਜੱਗ ਉੱਤੇ, ਜਿੰਨਾ ਭੌਣ ਤੇ ਕੁਲ ਬਿਹਾਰ ਹੈ ਵੇ, ਇਹਨਾਂ ਫਿਰਨ ਜ਼ਰੂਰ ਹੈ ਦਿਨ ਰਾਤੀ, ਦੂਰੋਂ ਫਿਰਨ ਐਨੰਦੜੀ ਕਾਰ ਹੈ ਵੇ, ਸੂਰਜ ਚੰਦ ਕੋਰਾ ਅਤੇ ਰੂਹ ਚੱਕਲ, ਨਜ਼ਰ ਸ਼ੇਰ ਪਾਣੀ ਵੰਜਾਰ ਹੈ ਵੇ, ਤਾਨਾ ਤਨਨ ਵਾਲੀ ਇਲ ਗਦਾ ਕੁੱਤਾ, ਤੀਰ ਛੱਜ ਤੇ ਛੋਕਰਾ ਯਾਰ ਹੈ ਵੇ, ਟੋਪਾ ਛਾਨਣੀ ਤਕੜੀ ਤੇਗ ਮੁਰੱਕਬ, ਕਿਲਾ ਤਰਕਲਾ ਫਿਰਨ ਵਪਾਰ ਹੈ ਫੜਨ ਵਪਾਰ ਹੈ ਵੇ, ਬਿੱਲੀ ਰੰਨ ਫਕੀਰ ਤੇ ਅੱਗ ਬਾਂਦੀ, ਇਹਨਾਂ ਫਿਰਨ ਘਰੋ ਕਰੀ ਕਾਰ ਹੈ ਵੇ, ਇਹਨਾਂ ਅਠਾਈਆਂ ਵਿੱਚੋਂ ਤੂੰ ਮੂਲ ਨਹੀਂ, ਤੇਰਾ ਲੜਨ ਤੇ ਫਿਰਨ ਰੁਜ਼ਗਾਰ ਹੈ ਵੇ, ਵਾਰਿਸ਼ਾ ਵੇਲੀ ਭੀਖੇ ਲੱਖ ਫਿਰਦੇ, ਸਬਰ ਫਕਰ ਦਾ ਕੌਲ ਇਕਰਾਰ ਹੈ। ਇਹ ਸਿਫਤ ਦੱਸਦੇ ਨੇ ਫਕੀਰਾਂ ਦੀ। ਜੀ ਪੜ੍ਹੋ ਜੀ ਅੱਗੇ। Adia, you want to do this? It's a short one. No, you guys do it. Okay. Yeah. ਫਿਰਨ ਬੁਰਾ ਹੈ ਜਗ ਤੇ ਇਹਨਾਂ ਤਾਈਂ, ਜੇ ਇਹ ਫਿਰਨ ਤਾਂ ਕੰਮ ਦੇ ਮੂਲ ਨਹੀਂ, ਫਿਰੇ ਕੌਲ ਜ਼ਬਾਨ ਜਵਾਨ ਰਣ ਥੀ, ਸਤਰਦਾਰ ਘਰ ਛੋੜ ਮਾਕੂਲ ਨਹੀਂ, ਰਜ਼ਾ ਅੱਲਾਹ ਦੀ ਹੁਕਮ ਕਤਈ ਜਾਣੋ, ਕੁਤਬ ਕੋਹ ਕਾਬਾ ਹੈ ਮਾਮੂਲ ਨਹੀਂ, ਰਨ ਆਏ ਵਿਗਾੜ ਤੇ ਚੈ ਚੜੀ, ਫਕਰ ਆਏ ਜਾਂ ਕਹਿਰ ਕਲੂਲ ਨਹੀਂ, ਜ਼ਿਮੀਦਾਰ ਕਨਕੁਤੀਆਂ ਖੁਸ਼ੀ ਨਹੀਂ, ਅਤੇ ਅਹਿਮਕ ਕਦੇ ਮਲੂਲ ਨਹੀਂ, ਵਾਰਿਸ ਸ਼ਾਹ ਦੀ ਬੰਦਗੀ ਲਿਲ ਨਹੀਂ, ਵੇਖਾਂ ਮੰਨ ਲੈ ਕਿ ਕਬੂਲ ਨਹੀਂ। ਚਲੋ ਜੀ ਅੱਗੇ। ਮੈਂ ਪੜੀ ਛੋੜਨੀਆਂ ਜੀ, ਇਹ 52 ਰਹੀ ਗਿਆ। 352 ਅਦਲ ਬਿਨਾ ਸਰਦਾਰ ਹੈ ਰਖ ਅੱਪਲ ਨਹੀਂ, ਰੁੱਖ ਰੁੱਖ ਸਰ, ਇਹ ਰੁੱਖ ਜਿਹੜਾ ਚੈਸਾ ਲਾਇਆ ਉਹ ਰੁੱਖ ਆ? ਇਹ ਰੁੱਖ ਦਰਖਤ। ਅੱਛਾ। ਅਦਲ ਬਿਨਾ ਸਰਦਾਰ ਹੈ ਰੁੱਖ ਅੱਪਲ, ਰਨ ਕੁੰਡਨੀ ਜੋ ਵਫਾਦਾਰ ਨਹੀਂ, ਨਿਆਜ਼ ਬਿਨਾ ਹੈ ਕੈਂਚਨੀ ਭਾਈਬਾ, ਥਾਨੂ ਮਰਦ ਗਦਾ ਜੋ ਅਕਲ ਦਾ ਯਾਰ ਨਹੀਂ, ਬਿਨਾ ਆਦਮੀਅਤ ਨਹੀਂ ਉਨਸ ਚਾਬੇ, ਬਿਨਾ ਆਬ ਕਤਾਲ ਤਲਵਾਰ ਨਹੀਂ, ਸਬਰ ਜ਼ਿਕਰ ਇਬਾਦਤਾਂ ਬਾਜ ਜੋਗੀ, ਦਮਾ ਬਾਜ ਜੀਵਨ ਦਰਕਾਰ ਨਹੀਂ, ਹਿੰਮਤ ਬਾਜ ਜਵਾਨ ਬਿਨ ਹੁਸਨ ਦਿਲਬਰ, ਲੂਨ ਬਾਜ ਤਾਮ ਸਵਾਰ ਨਹੀਂ, ਸ਼ਰਮ ਬਾਜ ਮੁੱਛਾਂ ਬਿਨਾ ਅਮਲ ਦਾੜੀ,
तलबबाज फौजां भरबार नाही, अकलबाज वजीर सलात मोमिन, दीवान हिसाब शुमार नाही, वारिस रन फकीर, दोबारा पढ़निया, वारिस रन फकीर तलवार घोड़ा चारे, थोक ए किसी दे यार नाही। ਥੋਕ ਦਾ ਮਤਲਬ ਹੁੰਦਾ ਹੈ ਤੇ ਕਿਸਮ, ਤੇ ਵੈਸੇ ਥੋਕ ਦਾ ਮਤਲਬ ਹੋਲਸੇਲ ਵੀ ਹੈ। यानी कि सारे ऑल हाँ, ये- टुगेदर। हाँ ਚਲੋ ਜੀ, ਹੁਣ ਅਗਲੇ 8 ਬੰਦ ਅਗਲੀ ਵਾਰੀ ਜੁਮੇਰਾਤ ਨੂੰ ਪੜਾਂਗੇ, ਥਰਸਡੇ ਨੂੰ, ਤੇ then we will take a break for a week। ठीक है डॉक्टर साहब, पर आज जेड़ा सवाल रही गया ना, मतलब मैं सोचा जिस वास्ते कि बंदगी क्या चीज ही किस ये बड़ा अज ना ये जेड़ा मिसरा माड़े ज़हन विच जेड़ा ना अज लगा कि और मिकी सवाल एक जेड़ा उठा कि बंदगी अल्लाह नी बंदगी क्या चीज ही या किसी रब नी बंदगी क्या चीज ही। ते मैं बस ये गल करना चाहनी हां कि कल पिछले वारी भी ना तुसां खखरा नजरां नाल खखरा लानी, ते ओह चीज मिगी इतनी चंगी लगी कि मैं रात ही ख्वाबे च तकिया कि एक औरत जेड़ी है नजरां नाल खखरा लानी पई सी, ते मक्खियां ही मक्खियां, ते सुबह मैं उठी ते आई वाज सो फैसिनेटेड कि एक चीज एक मिसरा मिकी इतना फैसिनेट कीता कि मिकी राती ख्वाबे च भी ओह दिसया। ਇਹ ਪਾਵਰ ਵਾਰਿਸ ਸ਼ਾਹ। ਇਹ ਅਸਲ 'ਚ ਇਹ ਰਾਤ ਨੂੰ ਸੁਣਦੇ ਨੇ ਨਾ ਕਿਸ਼ੋਰ ਜੀ, ਇਹ ਸਾਰਾ ਕੁਝ ਇਹਨਾਂ ਦੀ ਰਾਤ ਹੈ ਨਾ, ਇਹ ਸੁਣ ਕੇ ਸੌ ਜਾਂਦੇ ਨੇ। ਈਸ਼ਵਰ ਜੀ, ਅੱਜ ਰਾਤ ਨੂੰ ਤੁਹਾਨੂੰ ਬੰਦਗੀ ਦੀ ਸਮਝ ਆਏਗੀ। ਹਾਂ ਨੈਕਸਟ ਟਾਈਮ ਦੱਸਿਆ ਜੇ, ਯੂ ਮਸਟ ਟੈਲ ਅਸ ਕਿ what was your Yeah. afterthought। Very nice, very But it's very beautiful, very spiritual. Like it really was beautiful today. Yeah. I'm stopping ਅੱਛਾ recording. ਜੀ, ਅੱਛਾ ਜੀ, ਸ਼ੁਕਰ ਰੱਬ ਰਾਖਾ ਸਾਰਿਆਂ ਦਾ, ਜੀ। ਰੱਬ ਰਾਖਾ ਜੀ, रब रखा ਥੈਂਕ जी, ਯੂ। शुक्रिया बहुत बहुत ਬਾਏ बहुत ਬਾਏ। रब रखा मेहरबानी डॉक्टर साहब। डॉक्टर साहब।